ज्यादा मूंह नट मक्खियां पै जाणगियां। ए मक्खी ते पै भी जावे कोई नहीं, मैं लंघा जानी है। ऐ किवें लंघा जाएगा? अज मेरी बारी है। वारी नूं सालिया लूडो खेडदे पे ओए। आगे आगे बकवास ना कर, आ गई लगदा मैनू प्रपोज करन आ रही है। देखदे हैं। हाय गाइस। सत श्री अकाल जी। हाउस इट गोइंग? गुड आफ्टरनून जी। ऐ ना खड़ो जी, मेरे तां दंदल पैण वाली हुई पई है जी। व्हाट? मतलब जी शहरी याद आ गई जी थोनू देख के। ऐ हुस्न वाले तेरा भी जवाब नहीं। Such idiots. वधिया नहीं लगे जी? इडियट्स नहीं जी, सिंगल इडियट। मैं तो बोलिए कुछ नहीं। हुस्न वाले तेरा जवाब नहीं, किनिया तो छितर खा दे हिसाब नहीं। ये छितरा छुतरा तो कोई नहीं मैनू, मैनू तो बस ऐदा टच फीलिंग आउंदी है जदों कोई कुड़ी थप्पड़ मार के जांदी है। इदां दा फील ते फिर 3-3 मिनट बाद लिया कर। कॉलेज ਦੀਆਂ 500 ਕੁੜੀਆਂ ਤੇਰੇ ਪਿੱਛੇ ਹੱਥਾਂ ਨੂੰ ਥੋਕ ਲਾਈ ਫਿਰਦੀਆਂ। ਅੱਛਾ ਜਾਣਦਾ ਮੈਂ ਤੈਨੂੰ ਵੀ ਵੱਡੇ ਰਾਂਝੇ ਨੂੰ। ਤੇਰੇ ਮਗਰ ਤਾਂ ਜਣੀ ਬਹੁਤ ਜਾਣੀਆਂ ਮੰਗਲ ਸੂਤਰ ਚੱਕੀ ਫਿਰਦੀਆਂ ਨਾ। ਸੂਤਰ ਤੇਰਾ ਹੁਣ ਤੱਕ ਵੀ ਨਹੀਂ ਆਇਆ। ਓਏ ਮੈਂ ਗੱਲ ਸੁਣਾ, ਮੇਰੇ ਕੋਲ ਮੈਂ ਡੇਲੇ ਬਾਹਰ ਕੱਢ ਦੇਣੇ ਤੇਰੇ ਕੋਲ। ਓ ਮੇਰੇ ਕੋਲ ਬੇਇੱਜ਼ਤੀ ਨਾ ਕਰਾਣੀ, ਤੈਨੂੰ ਮੈਂ ਦੱਸਦਾ ਹੀ। ਓ ਮੈਨੂੰ ਬੇਇੱਜ਼ਤੀ ਦਾ ਕੋਈ ਫਰਕ ਨਹੀਂ ਪੈਣਾ, ਪਰ ਜਿੱਦੇ ਮੈਂ ਤੇਰੀ ਕਰਤੀ ਤੇਰਾ ਕੱਖ ਨਹੀਂ ਰਹਿਣਾ। ਬੜਾ ਚੱਲ ਜਿਹੜਾ ਜ਼ੋਰ ਲੱਗਦਾ ਤੇ ਇੱਥੋਂ ਲਾ ਲਈ। ਹੁਣ ਜ਼ਮੀਨ ਨਹੀਂ ਮੋੜਦਾ ਮੈਂ ਤੈਨੂੰ। ਅੰਦਰੋਂ ਦਿਲ ਤਾਂ ਮੰਨਦਾ ਨਾ ਤੇਰਾ ਵੀ ਜ਼ਮੀਨ ਮੇਰੀ ਸੀ। ਓਏ ਤੇਰਾ ਜ਼ਮੀਨ ਤੇ ਨਾ ਲਿਖਿਆ ਨਾ, ਤੇਰਾ ਵੀ ਨਹੀਂ ਲਿਖਿਆ, ਪਰ ਤੂੰ ਧੱਕਾ ਕਰ ਗਿਆ ਮੇਰੇ ਨਾਲ। ਓਏ ਤੂੰ ਤਾਂ ਐ ਕਰਦਾ ਜਿਵੇਂ ਮੈਂ ਤੇਤੋਂ ਕੇਸ 'ਚ ਨਹੀਂ ਜੂਏ 'ਚ ਜਿੱਤੇ ਹੋਵਾਂ ਜ਼ਮੀਨ। ਮੈਂ ਤੈਨੂੰ ਦੇਖ ਲੂੰ ਤਾਜੀ। ਓ ਕੱਲ ਦੇਖਦਾ, ਹੁਣੀ ਦੇਖ ਲੈ। ਬੁੜਾ ਹੋ ਚੱਲਿਆ ਕਿਤੇ, ਅੱਖਾਂ ਨਾਲ ਜਵਾਬ ਦੇ ਜਾਣ ਤੇਰੀਆਂ। ਤਾਜੀ ਓਏ ਭੁੱਲਰਾ ਛੱਡੋ ਜੀ, ਆਪਾਂ ਕਿਹੜਾ ਹੱਥ ਲੜਨ ਆਏ ਆ। ਤੂੰ ਚੁੱਪ ਕਰ। ਇੱਕ ਗੱਲ ਯਾਦ ਰੱਖੀ ਪੁੱਤ, ਬਦਲਾ ਲੈਣਾ ਭੁੱਲਰ ਨੂੰ ਵੀ ਆਉਂਦਾ ਹੈ। ਓ ਜਾ ਭਾਜਾ, ਪੰਜਾਬ ਫਿਰਦੇ ਆ ਤੇਰੇ ਵਰਗੇ, ਬਦਲਾ ਲੈਣਾ ਆਉਂਦਾ ਇਹਨੂੰ। ਉਹ ਕਦੋਂ ਬਾਸਮਤੀ ਪਈ ਆ ਕਾਲੀਆਂ ਮਿਰਚਾਂ। ਉਹ ਫਿਰਸੀ ਹਾਂਜੀ ਆ ਸੌਦਾ ਪੱਤਾ ਤੋਲ ਕੇ ਤਾਂ ਠੀਕ ਆ ਬਈ। ਕਮਾਲ ਦਾ ਮਾਸਟਰ ਜੀ, ਪਹਿਲੀ ਵਾਰ ਕਿਸੇ ਨੂੰ ਗੁਰਮੁਖੀ ਜੀ ਪਰਚੀ ਲਿਖ ਕੇ ਦਿੱਤੀ ਹੈ। ਮਹੀ ਦਾ ਤਾਂ 5ਵੀਂ ਫੇਲ ਵੀ ਅੰਗਰੇਜ਼ੀ ਦੀ ਘੋਲ ਕੰਦੇ ਮਾਰ ਕੇ ਲਿਆਉਂਦੇ ਆ। ਓ ਮੋਦੀ ਭੌਂਕ ਨਾ, ਤੂੰ ਫੀਸਾਂ ਭਰਦਾ ਨੇ ਮੇਰੀਆਂ। 5ਵੀਂ ਫੇਲ ਨਾਲੇ ਪਾਸ। ਉਹ ਤਾਂ ਜੱਟਾਂ ਦੀਆਂ ਜੜਾਂ 'ਚ ਸਰਕਾਰ ਬਹਿ ਗਈ, ਜਿਹੜੀਆਂ ਤੇਰੇ ਵਰਗੀਆਂ ਲੰਡੀਆਂ ਬੁੱਚੀਆਂ ਸਾਨੂੰ ਛੇਡਾਂ ਕਰਨ ਲੱਗੀਆਂ। ਲੱਗ ਗਿਆ ਰੌਂਗ ਨੰਬਰ। ਉਹ ਤੁਹਾਨੂੰ ਥੋੜੀ ਕਿਹਾ ਸੋਹੀ ਸਾਹਿਬ, ਗੁੱਸਾ ਨਾ ਕਰਿਓ, ਗੱਲ ਹੈ ਇੱਕ। ਉਹ ਸਾਹਿਬ ਨੂੰ ਮੈਂ ਪਾਉਂਡ ਮੰਗ ਲਿਆ ਤੇਥੋਂ ਰਿਸ਼ਵਤ 'ਚ। ਸਾਹਿਬ ਪਤਾ ਕੌਣ ਹੁੰਦਾ? ਸਾਹਿਬ ਜਿਹੜੇ ਰੱਬ ਨੇ ਸਪੈਸ਼ਲ ਕੋਟੇ 'ਚ ਬਣਾਏ ਹੁੰਦੇ ਆ, ਉਹ ਹੁੰਦੇ ਆ। ਸ਼ੰਭੂ ਜੀ ਮੈਂ ਬਿਲਕੁਲ ਸਹੀ ਕਿਹਾ ਸਰਦਾਰ ਜੀ ਤੁਸੀਂ। ਸਹੀ ਟੱਟੂ ਕਿਹਾ। ਨਾਲੇ ਸਰਦਾਰੀਆਂ ਕਾਹਦੀਆਂ, ਬੈਂਕ ਵਾਲੇ ਰੋਜ਼ ਸਾਡੇ ਘਰੇ ਆ ਕੇ ਸਾਡੀਆਂ ਸਰਦਾਰੀਆਂ ਲੀਰੋ ਲੀਰ ਕਰਦੇ ਆ। ਦਾਦਾ ਸਦੇ ਦੇ ਕੁੜੀ ਦੇ ਵਿਆਹ ਤੇ ਕਰਜ਼ਾ ਚੁੱਕਿਆ ਸੀ, ਕਹਿੰਦਾ ਕਿ ਗਵਾਂਢੀਆਂ ਨੇ ਬੰਬੂ ਕਰ ਦਿੱਤਾ, ਮੈਂ ਕਾਰ ਦਿਉ। ਹੁਣ ਗਵਾਂਢੀ ਤਾਂ ਹੈਲੀਕਾਪਟਰ ਦੇਣਗੇ, ਬਈ ਤੂੰ ਆਪਣੀ ਕੁੜੀ ਨੂੰ ਹਵਾਈ ਜਹਾਜ਼ ਦੇਗਾ ਲਫਤਾਂਸਾ ਵਾਲਾ। ਗੁੱਸਾ ਨਾ ਕਰਿਓ, ਗੱਲ ਹੈ ਇੱਕ। ਤੂੰ ਐ ਕਰ, ਇਹਨੂੰ ਇਹ ਵੀ ਦੱਸ ਦੇ ਬਈ ਮੇਰੇ ਮੁੰਡੇ ਦਾ ਰਿਸ਼ਤਾ ਟੁੱਟ ਗਿਆ। ਜੇ ਤੇਰਾ ਫਿਰ ਵੀ ਨਹੀਂ ਸਰਦਾ, ਫਿਰ ਗਲ 'ਚ ਢੋਲ ਪਾ ਲੈ। ਐਂ ਕਰ, ਗੁਰਦੁਆਰੇ ਜਾ ਕੇ ਨਾ ਅਨਾਉਂਸਮੈਂਟ ਕਰਾ ਦੇ, ਠੀਕ ਹੈ? ਹਾਂ ਹੈਲੋ ਭੌਂਕ, ਮੈਂ ਬੋਦੀ ਰਾਮ ਦੀ ਬੋਦੀ ਪੱਟ ਰਿਹਾ। ਘਰੇ ਆ ਕੇ ਤੇਰੇ ਗੁੱਤ ਪੱਟੂਗਾ। ਹੁਣ ਤੂੰ ਮੇਰੀ ਸ਼ਕਲ ਦੇਖ ਕੇ ਵਰਤ ਤੋੜਨੇ ਨਾ, ਘਰੋਂ ਨਹੀਂ ਨਿਕਲਣ। ਬਲਵਾਦਾ ਦੀ ਪਹਾੜ ਵਾਲੀਏ, ਐਡਾ ਵੱਡਾ ਰੌਂਗ ਨੰਬਰ ਲਾਦਾ ਸੀ। ਗੁੱਸਾ ਨਾ ਕਰੀ, ਗੱਲ ਹੈ ਇੱਕ। ਇਹ ਕੀ ਕੇਸ ਹੈ ਜੀ? ਬਸ ਜੀ ਕੇਸ ਵਿਗੜੇ ਹੀ ਸਮਝੋ। ਕਰਜ਼ੇ ਕੁਰਜ਼ੇ ਦੀ ਗੱਲ ਤਾਂ ਮੈਂ ਤੁਹਾਨੂੰ ਸਮਝਾਈ ਦਿੱਤੀ ਸੀ। ਇਹਦੇ ਮੁੰਡੇ ਦਾ ਰਿਸ਼ਤਾ ਹੋਇਆ ਸੀ ਨਾਲ ਦੇ ਪਿੰਡ ਦੇ ਸ਼ਮਸ਼ੇਰ ਬੈਕੀ ਦੀ ਕੁੜੀ ਦੇ ਨਾਲ। ਪਹਿਲਾਂ ਤਾਂ ਉਹਦੇ ਕੋਲ ਵੀ ਇਹਦੇ ਜਿੰਨੀ ਜ਼ਮੀਨ ਸੀ, ਬਾਅਦ 'ਚ ਉਹਦਾ ਲੱਗ ਗਿਆ ਸਹੀ ਨੰਬਰ। ਚਿੱਟਾ ਵੇਚ ਕੇ ਕਾਲਾ ਧਨ ਕਮਾ ਲਿਆ, ਉਹਨੇ ਫਿਰ ਰਿਸ਼ਤਾ ਤੋੜਤਾ। ਬਸ ਤੁਸੀਂ ਇਹ ਸਮਝੋ ਵੀ ਸੋਹੀ ਸਾਹਿਬ ਨੇ ਜਿੰਨੇ ਨੰਬਰ ਵੀ ਲਾਏ ਨੇ, ਬਸ ਰੌਂਗ ਨੰਬਰ ਹੀ ਲਾਏ। ਆ ਭਾਈ ਜੀ। ਨਾਨਕ ਦੁਖੀਆ ਸਭ ਸੰਸਾਰ। ਕਿੰਨੇ ਹੋਏ ਲਾਲਾ ਜੀ? 235 ਹੋ ਗਏ ਜੀ। ਕੋਈ ਦੀ ਬਾਅਦ 'ਚ ਆ ਜਾਣਗੇ, ਲਿਖ ਲਾਂਗੇ। ਨਹੀਂ ਤੁਸੀਂ ਉਹ ਲਿਖ ਕੇ ਲਾਇਆ ਹੋਇਆ ਨਾ, ਅੱਜ ਨਗਦ ਕੱਲ ਉਧਾਰ। ਉਹ ਲਿਖੇ ਤੇ ਅੱਜ ਕੱਲ ਕੌਣ ਅਮਲ ਕਰਦਾ ਜੀ ਭਲਾ? ਵੈਸੇ ਕਰਨਾ ਚਾਹੀਦਾ ਅਮਲ, ਲਿਖੇ ਹੋਏ ਤੇ ਚਾਹੇ ਉਹ ਗੀਤਾ 'ਚ ਲਿਖਿਆ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਵੇ, ਅਮਲ ਤਾਂ ਕਰਨਾ ਚਾਹੀਦਾ। ਵੈਸੇ ਹੁਣ ਮੇਰੇ 15 ਰੁਪਏ ਨਿਕਲਦੇ ਜੀ ਤੁਹਾਡੇ ਵੱਲ। ਕੋਈ ਨਹੀਂ, ਉਹ ਫਿਰ ਸਾਡੇ ਵੱਲ ਲਿਖ ਲਿਓ। ਲਓ ਫਿਰ ਖੁਸ਼ੀ ਇੱਕ ਸੈਲਫੀ ਕਰੀਏ, ਆਪਾਂ ਫੇਸਬੁੱਕ ਤੇ ਡਾਊਨਲੋਡ ਕਰਾਂਗੇ। ਓਏ ਹੋਏ 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 ਹੋਏ, ਉਹ ਕਿੰਨੇ ਪਿਆਰ ਨਾਲ ਬਣਾਇਆ ਉਹ ਪ੍ਰੋਫੈਸਰ ਦੀ ਮਹਿਬੂਬ ਨੇ। ਓਏ ਕੱਟਿਆ, ਓਏ ਆ ਵੇਖ ਓਏ। ਲੈ ਬਣ ਗਈ ਗੱਲ। ਅੱਜ ਜਦੋਂ ਪ੍ਰੋਫੈਸਰ ਪਰਵਾਨਾ ਨੇ ਸ਼ਮਾਂ ਦੇ ਹੱਥਾਂ ਦਾ ਬਣਿਆ ਤੇਲ ਵਾਲਾ ਬ੍ਰੈਡ ਦੇਖਿਆ ਤਾਂ ਉਹਨਾਂ ਦਾ ਗੁੱਸਾ ਮਿੰਟ 'ਚ ਮੋਮ ਵਾਂਗੂ ਪਿਘਲ ਕੇ ਠੰਡਾ ਹੋ ਜਾਣਾ ਹੈ। ਲਓ ਦੇਖਦੇ ਆ ਝੱਟ। ਉਹ ਛੇਤੀ ਆ ਜਾ ਥੱਲੇ ਨਾ ਜੀ। ਪ੍ਰੋਫੈਸਰ ਦਾ ਅੱਜ ਦਿਲੋਂ ਸਵਾਗਤ ਕਰ ਰਹੇ ਹਾਂ। ਤੁਹਾਡੇ ਚੋਂ
ਬ੍ਰੈਡ ਦੀ ਬੇਅਦਬੀ ਕਿਹਨੇ ਕੀਤੀ ਹੈ? ਬ੍ਰੈਡ ਦੀ ਜਾਂ ਬ੍ਰੈਡ ਵਾਲੀ ਦੀ? ਸ਼ਟ ਅਪ। ਵੈਸੇ ਜਿਹਨੇ ਵੀ ਤੁਹਾਡੇ ਚੋਂ ਇਕੱਲੀ ਬ੍ਰੈਡ ਉੱਥੇ ਰੱਖੀ ਆ ਬਹੁਤ ਜ਼ਿਆਦਤੀ ਕੀਤੀ ਆ। ਜੇ ਨਾਲ ਥੋੜੀ ਜਿਹੀ ਸੌਸ ਵੀ ਰੋੜੀ ਹੁੰਦੀ ਗੱਲ ਕਦੋਂ ਦੀ ਨਿਬੜ ਜਾਣੀ ਸੀ। ਸਰ ਵੈਸੇ ਜਿੰਨੀਆਂ ਮਰਜ਼ੀ ਦਿਲ ਵਾਲੀਆਂ ਬ੍ਰੈਡਾਂ ਖਾਈ ਜਾਓ, ਸੱਚ ਹੀ ਕਿਹਾ ਫਿਰ ਮੈਂ ਤੁਹਾਡੇ ਵਰਗੇ ਕਿਸੇ ਸਿਆਣੇ ਨੇ ਕਹਿੰਦੇ ਸਹੇਲੀ ਤੇ ਹਵੇਲੀ ਐਨੀ ਛੇਤੀ ਨਹੀਂ ਬਣਦੀ। ਅੱਛਾ, ਬਣਾਉਣ ਵਾਲੇ ਚ ਦਮ ਚਾਹੀਦਾ। ਹਵੇਲੀ ਲੋਨ ਤੇ ਸਹੇਲੀ ਫੋਨ ਤੇ। ਜੇ ਬਣਾਉਣੀ ਹੋਵੇ ਮਿੰਟ ਲੱਗਦਾ ਬਣਾਉਣ ਨੂੰ। ਅੱਜ ਤਾਰਾ ਫੀਂਡਾ ਰੱਜਿਆ ਲੱਗਦਾ ਜਿਹੜਾ ਕੱਟਿਆਂ ਨੂੰ ਜੁਗਾਲੀ ਕਰੀ ਜਾਂਦਾ। ਟੀਚਰ ਨਾਲ ਟੀਚਰਾਂ ਕਰਦਾ ਸ਼ਰਮ ਨਹੀਂ ਆਉਂਦੀ? ਆਉਂਦੀ ਹੈ ਜੀ, ਫੇਰ ਕਰੀਦੀ ਹੈ ਨਹੀਂ। ਤੂੰ ਕਹਿੰਦਾ ਸ਼ਰਮ ਕਰਨੀ ਆ? ਸ਼ਰਮ ਕਰਨ ਨੂੰ ਅਸੀਂ ਜੋ ਹੈਗੇ ਆ 3 ਸਾਲ ਹੋ ਗਏ ਤੈਨੂੰ ਇੱਕੋ ਕਲਾਸ ਦੇ ਵਿੱਚ ਚੱਪ ਮਾਰ ਕੇ ਬੈਠੇ। ਮੈਨੂੰ ਲੱਗਦਾ 3 ਦਾ ਇਸ਼ਾਰਾ ਐ ਹੁੰਦਾ ਜੀ। ਜੇ ਇਹੀ ਹਾਲ ਰਿਹਾ ਨਾ ਕੱਚੂ ਪੱਥੀ ਵਾਲਾ ਤੇਰਾ ਤਾਂ ਇਸੇ ਕਾਲਜ ਦੇ ਵਿੱਚ ਸਾਨੂੰ ਤੇਰੀ ਮੱਟੀ ਬਣਾਉਣੀ ਪੈਣੀ ਆ ਤਾਂ ਜੋ ਬਾਅਦ ਚ ਤੇਰੇ ਘਰ ਦੀਆਂ ਨੂੰਹਾਂ ਦੀਆਂ ਇਸੇ ਮੱਟੀ ਤੇ ਕੱਚੀ ਲੱਸੀ ਪਾ ਕੇ ਤੈਨੂੰ ਕੱਚਾ ਕਰ ਜਾਇਆ ਕਰਨ। ਸਰ ਕਿਉਂ ਕੁੜੀਆਂ ਸਾਹਮਣੇ ਮੇਰੀ ਲੱਸੀ ਕਰੀ ਜਾਂਦੇ ਹੋ ਜੀ? ਕਰਤੀ ਇਹਦੀ ਕੁੜੀਆਂ ਸਾਹਮਣੇ ਲੱਸੀ। ਮੈਨੂੰ ਤਾਂ ਇਹਨੇ ਕਿਹਾ ਸੀ। ਸਾਲਿਆ ਕੱਦੂ ਆ ਜਾ, ਮੈਂ ਤਾਂ ਕਹੂੰਗਾ ਬੰਬ ਰੱਖ ਦੇਗਾ। ਸ਼ਾਬਾਸ਼ ਏ, ਮੇਰੇ ਥੱਲੇ ਬੰਬ ਰੱਖ ਤਾਂ ਜੋ ਜੇ ਇੱਕ ਵਾਰੀ ਚੱਲ ਗਿਆ ਬਾਅਦ ਚ ਮੇਰੀ ਪਛਾਣ ਵੀ ਨਾ ਆ ਸਕੇ। ਇੱਕ ਤਾਂ ਪਤਾ ਨਹੀਂ ਮਿਰਜੇ ਦੀ ਕਬਰ ਤੇ ਹੋ ਗਿਆ ਘਾਹ ਖਾਣ ਵਾਲੀ ਕਿਹੜੀ ਮੱਝ ਦਾ ਦੁੱਧ ਪੀਤਾ। ਪਿਓ ਦੇ ਪੁੱਤ ਦਾ ਇੱਕੋ ਨਿਸ਼ਾਨਾ, ਕਿਸ ਦੇ ਲੱਫੜ ਮਾਰਤਾ ਕਿਸ ਦੇ ਘਸੋਨ ਫੇਰਤਾ। ਖਾਵੇ ਪੀਵੇ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਛ। ਸਾਡਾ ਤਾਂ ਜੀ ਨਾ ਹੀ ਬਦਨਾਮਾ, ਸਾਡੇ ਨਾਲੋਂ ਵੱਧ ਮੁੰਡੇ ਤਾਂ ਇਹ ਛੇੜਦੀਆਂ। ਉਹ ਫਿਰ ਕਦੇ ਮੇਰੇ ਨਾਲ ਇਹਨਾਂ ਦਾ ਵਾਹ ਹੀ ਨਹੀਂ ਪਿਆ। ਕਦੇ ਮੈਨੂੰ ਛੇੜ ਕੇ ਦੇਖਣ, ਜੇ ਮਿੰਟ ਚ ਨਾ ਛਿੜ ਜਾ। ਸ਼ਾਬਾਸ਼, ਬ੍ਰੈਡ ਖਾਓ ਤੇ ਖੁਸ਼ੀ ਮਨਾਓ। ਪਰ ਅਸੀਂ ਤਾਂ ਸੁਣਿਆ ਖੁਸ਼ੀ ਮੈਮ ਪਹਿਲਾਂ ਹੀ ਤੁਹਾਡੇ ਨਾਲ ਮੰਨੀ ਹੋਈ ਆ। ਸਾਲੀ ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ। ਹਾਏ ਰੱਬਾ, ਇਸ ਤੋਂ ਇਲਾਵਾ ਕੋਈ ਹੋਰ ਫਰਾਡ ਕਰਦਾ ਪਿਆ ਨਾ ਮੈਨੂੰ ਹੁਣੇ ਦੱਸ ਦੇ। ਕੀ ਕਰਾਂ ਕਾਜਲ, ਮੈਨੂੰ ਮਜਬੂਰੀ 'ਚ ਅੰਕਲ ਬਣਨਾ ਪਿਆ। ਪਰ ਦੇਖ ਕਾਜਲ, ਕਿਸੇ ਨੂੰ ਦੱਸੀ ਨਾ। ਕੀ ਲੁਕਾਵਾਂਗੀ ਮੈਂ ਵੀਰੇ ਤੋਂ? ਮੈਨੂੰ ਪਤਾ ਤੂੰ ਲੁਕੋ ਲੈਣਾ, ਇਸ ਲਈ ਤਾਂ ਤੈਨੂੰ ਦੱਸਿਆ। ਮਾਸੜ ਜੀ ਹਾਂ ਉਹ ਦੇਖੋ, ਮੈਂ ਤੇਰੇ ਤੇ ਬਲਾਈਂਡ ਫੇਥ ਕਰਦਾ ਕਾਜਲ। ਕਿੰਨਾ ਕੁ ਬਲਾਈਂਡ ਹੋਣਾ ਤੂੰ? ਬਰਾੜ ਉੱਤੇ ਇਹ ਕੀ ਸਵੇਰੇ ਸਵੇਰੇ ਕਾਜਲ ਤੋਂ ਕੱਜਲ ਪਵਾ ਰਿਹਾ? ਓ ਬਰਾੜ ਸਾਹਿਬ। ਹਾਏ ਅੰਕਲ ਨੇ ਦੇਖ ਲਿਆ। ਇਹ ਕੀ ਹੋ ਰਿਹਾ? ਉਹ ਜਲਦੀ ਚੱਲੋ। ਅਰੇ ਚੱਲ, ਉਹ ਤੂੰ ਅੰਦਰ ਕਿੱਥੇ ਚੱਲੇ? ਅੱਗੇ ਚੱਲ ਚੱਲ ਤੂੰ। ਸਾਲਿਆ ਬਿਜ਼ਨਸ ਕਲਾਸ ਰਾਹੀਂ ਮੈਂ ਜਾਣਾ, ਤੂੰ ਇਕਨੋਮੀ ਕਲਾਸ ਰਾਹੀਂ ਚੱਲ। ਗੋਲ ਆਹੋ ਚੰਗਾ। ਕੰਨ ਨੂੰ ਫੜ ਲਓ, ਕੰਨ ਨਾ ਛੱਡੋ ਨਹੀਂ ਤਾਂ ਦੁਨੀਆ ਛੱਡ ਜਾਓਗੇ। ਧਿਆਨ ਨਾਲ, ਅੱਗੇ ਬਾਰੀ ਨੂੰ ਫੜੋ। ਹਾਂ ਧਿਆਨ ਨਾਲ, ਸਿੱਧਾ ਧਿਆਨ ਨਾਲ, ਆਰਾਮ ਨਾਲ ਜਾਓ। ਹਾਂ ਚਲੋ ਘੁੰਮ ਜਾਓ। ਹਾਂ ਅੱਗੇ ਜਾ ਕੇ ਨਾ ਥੱਲੇ ਉਤਰਨਾ, ਠੀਕ ਆ? ਇੱਥੇ ਨਹੀਂ ਅੱਗੇ, ਥੋੜਾ ਜਿਹਾ ਅੱਗੇ। ਹਾਂ ਬਸ ਹਾਂ ਬੈਜੋ। ਹਾਂ ਬਸ ਹੁਣ ਇੱਥੋਂ ਥੱਲੇ ਉਤਰ ਜਾਓ। ਧਿਆਨ ਨਾਲ ਪੈਰ ਰੱਖੋ, ਆਰਾਮ ਨਾਲ। ਹਾਂ ਕਿੱਥੇ ਆ ਉਹ? ਕੌਣ ਅੰਕਲ? ਤੇਰਾ ਦੂਜਾ ਅੰਕਲ ਪਿੱਛੇ। ਬਰਾੜ ਸਾਹਿਬ ਇਹ ਕੀ ਹੋ ਰਿਹਾ? ਇਹ ਲੰਗੂਰ ਬਣਨ ਦੀ ਕੀ ਲੋੜ ਪੈ ਗਈ? ਇੱਥੇ ਹੀ ਖੜੋ, 1 ਮਿੰਟ ਇੱਥੇ ਹੀ ਪਿੱਛੇ। ਉਹ ਕੀ ਹੋ ਗਿਆ ਬੇਟੇ? ਤੈਨੂੰ ਮੈਂ ਦੱਸਦਾ ਕੀ ਹੋਇਆ। ਮੈਂ ਦੱਸਦਾ ਤੇਰੇ ਅੰਕਲ ਨੂੰ ਇਹ ਸੁਭਰੇ ਨਵੀਂ ਜਵਾਨੀ ਚੜੀ ਆ। ਉਹ ਤੇ ਠੀਕ ਹੈ, ਪਰ ਹੋਇਆ ਕੀ ਆ? ਬੇਟੇ ਉੱਪਰ ਬੈਲਕੋਨੀ 'ਚ ਕੁੜੀ ਨਾਲ ਖੜਾ ਸੀ। ਉਹ ਤੇ ਮੈਂ ਸਮਝ ਗਿਆ, ਪਰ ਹੋਇਆ ਕੀ ਆ? ਉਹ ਜਦੋਂ ਕੁਝ ਹੋ ਗਿਆ ਉਦੋਂ ਸਮਝੇਗਾ। ਉਹ ਤੂੰ ਸਾਰਾ ਕੀ ਹਾਂ ਲਾਈਏ? ਉਹ ਕੀ ਆ? ਉਹ ਸਿੱਧੂ ਸਾਹਿਬ ਤੁਸੀਂ ਗਲਤ ਸਮਝ ਗਏ। ਕੀ ਸਮਝ ਗਏ ਗਲਤ? ਮੈਂ ਤਾਂ ਐਕਸਰਸਾਈਜ਼ ਕਰ ਰਿਹਾ ਸੀਗਾ। ਕਿਹੜੀ ਮੇਰੀ ਮਾਂ ਨੇ ਉੱਪਰ ਨਵਾਂ ਜਿਮ ਖੋਲਿਆ ਜਿੱਥੇ ਐਕਸਰਸਾਈਜ਼ ਕਰਦੇ ਸੀ? ਉਹ ਉੱਤੇ ਨਹੀਂ ਜੀ, ਉੱਤੇ ਥੱਲੇ। ਦੇਖੋ ਫਿਟ ਰਹਿਣ ਲਈ ਪਿਛਲੇ 10 ਸਾਲਾਂ ਤੋਂ ਮੈਂ ਕੈਨੇਡਾ ਵਿੱਚ ਹਰ ਰੋਜ਼ ਗ੍ਰੋਸ ਮਾਊਂਟੇਨ ਤੇ ਚੜਦਾ ਜੀ। ਇੱਥੇ ਕੋਈ ਆਪਸ਼ਨ ਹੈ ਨਹੀਂ ਸੀ ਜੀ। ਮੈਂ ਕਿਹਾ ਚਲੋ ਕੰਧਾ ਕੋਠੀ ਸੀ ਜੀ। ਕਿਉਂ ਗੁਫਰ ਤੋਲਦੇ ਹੋ? ਮੈਂ ਤੁਹਾਨੂੰ ਇਹਨਾਂ ਦੀਦਿਆਂ ਨਾਲ ਉੱਪਰ ਕੁੜੀ ਨਾਲ ਖੜੇ ਗੱਲਾਂ ਕਰਦੇ ਦੇਖਿਆ। ਮੈਂ ਵੀ ਉਹ ਕੁੜੀ ਉਹ ਬੱਚੀ ਤਾਂ ਜੀ ਪ੍ਰਭਾਵ ਤੋਂ ਕੀ ਮੈਨੂੰ ਐਕਸਰਸਾਈਜ਼ ਕਰਦੇ ਦੇਖ ਕੇ ਮੈਨੂੰ ਕਹਿੰਦੀ ਅੰਕਲ ਤੁਸੀਂ ਥੱਕ ਗਏ ਹੋਗੇ, ਪਲੀਜ਼ ਪਾਣੀ ਜ਼ਰੂਰ ਪੀ ਕੇ ਜਾਇਓ। ਪਾਣੀ ਨੂੰ ਉੱਥੇ ਉਹਨੇ ਛਬੀਲ ਲਾਈ ਹੋਈ ਸੀ। ਚੱਲ 1 ਮਿੰਟ ਲਈ ਮੰਨ ਲਿਆ। ਇਹ ਦੱਸੋ ਮੈਨੂੰ ਵੇਖ ਕੇ ਉੱਥੋਂ ਭੱਜੇ ਕਿਉਂ ਸੀ ਜੇ ਐਕਸਰਸਾਈਜ਼ ਕਰਦੇ ਸੀ? ਰਨਿੰਗ ਉਹ ਦੌੜਾ ਰਹੇ ਸੀ। ਉਹ ਕੌਣ ਦੌੜਾ ਰਿਹਾ ਮੇਰੇ ਅੰਕਲ ਨੂੰ?
ਮੈਨੂੰ ਪੁੱਛ ਤੇ ਲਿਆ ਕਰੋ। ਪਿਛਲੇ 10 ਸਾਲ ਤੋਂ ਜੁਆਇੰਟ ਪੇਨ ਕਰਕੇ ਮਨਾ ਕੀਤਾ ਡਾਕਟਰ ਨੇ ਇਹਨਾਂ ਨੂੰ ਦੌੜ ਭੱਜ ਕਰਨ ਤੋਂ। ਸੁਣ ਲਿਆ ਮੈਂ ਕਿਹਾ ਸੀ ਨਾ ਕਿ ਝੂਠ ਬੋਲਦੇ ਆ। ਹਾਂ ਡੈਡੀ ਮੇਰੀ ਗੱਲ ਸੁਣੋ। ਮੇਰੀ ਗੱਲ ਸੁਣੋ ਜੀ, ਦੇਖੋ ਅਸੀਂ ਆਪਣੇ ਕੰਮਾਂ ਕਾਰਾਂ 'ਚ ਕੈਨੇਡਾ ਬਿਜ਼ੀ ਰਹਿੰਦੇ ਆ ਜੀ, ਬੱਚੇ ਇੱਥੇ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਰਹਿੰਦੇ ਨੇ ਜੀ, ਇਸ ਕਰਕੇ ਇੱਕ ਦੂਜੇ ਦੀ ਸੂਹ ਘੱਟ ਹੀ ਰੱਖੀ ਦੀ ਹੈ ਜੀ। ਉਹ ਜਿਹਨਾਂ ਨੇ ਇੱਕ ਦੂਜੇ ਦੀ ਸੂਹ ਨਹੀਂ, ਵਿਆਹ ਤੋਂ ਬਾਅਦ ਤੁਹਾਡੀ ਸੂਹ ਰੱਖਣਗੇ। ਡੈਡੀ ਪਲੀਜ਼ ਤੁਸੀਂ ਕਿਉਂ ਸਵੇਰੇ ਸਵੇਰੇ ਸਾਰੇ ਦੇ ਪਿੱਛੇ ਪਏ ਹੋ? ਅੰਕਲ ਜੀ ਐਕਸਰਸਾਈਜ਼ ਕਰ ਰਹੇ ਨਾ, ਕਰਨ ਦੋ। ਮਮਾ ਤੁਸੀਂ ਚੱਲੋ ਜੀ। ਮੈਂ ਕਿੱਥੇ ਚੱਲਾਂ? ਚੱਲੋ ਚਲੋ ਮਾਸੜ ਜੀ, ਮੈਨੂੰ ਸਮਝ ਨਹੀਂ ਆਉਂਦੀ ਇਸ ਉਮਰੇ ਕੰਧਾਂ ਤੇ ਚੜ ਕੇ ਮੈਂ ਜਾਂਦਾ ਬੰਦਾ ਕਿ ਕਰ ਲਾਂ। ਛੱਡ ਦੋ। ਉਹ ਫਿਕਰ ਨਾ ਕਰੋ, ਸਾਂਭ ਲਿਆ ਮੈਂ। ਅੱਛਾ ਮੈਨੂੰ ਐ ਦੱਸ, ਗੇਟ ਕਿਹੜੇ ਪਾਸੇ ਆ? ਠੀਕ ਹੈ, ਉਹ ਦੂਜੇ ਨੂੰ ਸੰਭਾਲ ਕੇ ਰੱਖੀ, ਇਹ ਨਾ ਹੋਵੇ ਮੇਰੇ ਆਉਣ ਤੱਕ ਕੁੱਟ ਖਾਈ ਬੈਠੇ ਹੋ। ਠੀਕ ਹੈ, ਗੇਟ ਨੂੰ ਹੱਥ ਪਾ ਦੇ ਕਰੀ। ਚੱਲ ਠੀਕ ਹੈ, ਚੰਗਾ। ਟੈਕਸੀ। ਟੈਕਸੀ। ਹਾਂਜੀ ਹਾਂਜੀ ਬੈਠੋ। ਕਿੱਥੇ ਜਾਣਾ ਜੀ? ਇਸ ਪਤੇ ਤੇ ਲੈ ਚੱਲ ਮੈਨੂੰ। ਹਾਂਜੀ ਹਾਂਜੀ ਹੁਣੇ ਲੈ ਕੇ ਚੱਲਦਾ ਜੀ। ਭਈਆ ਕਾਰ ਹੌਲੀ ਚਲਾ, ਝਟਕੇ ਬੜੇ ਲੱਗ ਰਹੇ ਨੇ। ਪਹੁੰਚ ਗਏ ਜੀ। 25 ਰਿੰਗਟ। ਐਨੇ? ਘਰ ਥੋੜਾ ਦੂਰ ਸੀ ਨਾ, ਇਸ ਕਰਕੇ। ਘਰ ਤਾਂ ਯਾਰ ਜਿਹੜਾ ਦੂਰ ਸੀਗਾ ਰਸਤਾ ਬੜਾ ਖਰਾਬ ਸੀ, ਗੱਡੀ ਹਿਲਦੀ ਹੋਈ ਹੈ, ਐਂ ਲੱਗਦਾ ਸੀ ਜਿਵੇਂ ਧੂਰੀ ਚੱਲੇ ਹੁੰਨੇ ਆ। ਬੇਟੇ ਇਸ ਤੋਂ ਪਹਿਲਾਂ ਕਿ ਮੈਂ ਆਪਣੀਆਂ ਬੇਟੀਆਂ ਦਾ ਹੱਥ ਤੁਹਾਡੇ ਹੱਥ ਵਿੱਚ ਦਵਾਂ, ਮੈਂ ਤੁਹਾਨੂੰ ਚੰਗੀ ਤਰ੍ਹਾਂ ਪਰਖ ਲੈਣਾ ਚਾਹੁੰਦਾ। ਤੂੰ ਨਾਲ ਇਹ ਦੱਸ, ਤੂੰ ਦੱਸਦਾ ਸੀ ਫਿਜ਼ੀਕਲੀ ਡਿਸੇਬਲ ਆ? ਹਾਲੇ ਮੈਂ ਦੱਸਿਆ ਨਹੀਂ, ਪਰ ਵਿਆਹ ਤੋਂ ਪਹਿਲਾਂ ਮੈਂ ਸਿੱਧੂ ਸਾਹਿਬ ਨੂੰ ਆਪੀ ਸਮਝਾ ਲੂੰਗਾ। ਨਾਲੇ ਮੇਰੀ ਗੱਲ ਸੁਣੋ, ਵਿਆਹ ਤੋਂ ਪਹਿਲਾਂ ਤੁਸੀਂ ਦੋਨੇ ਜਾਣੇ ਆਪਦਾ ਮੂੰਹ ਬੰਦ ਰੱਖਿਓ। ਜੇ ਕਿਤੇ ਹੁਣ ਸਿੱਧੂ ਸਾਹਿਬ ਨੂੰ ਇਹ ਪਤਾ ਲੱਗ ਗਿਆ ਵੀ ਤੁਸੀਂ ਦੋਨੇ ਜਾਣੇ ਫਿਜ਼ੀਕਲੀ ਡਿਸੇਬਲ ਹੋ, ਤਾਂ ਉਹਨਾਂ ਨੇ ਕੁੜੀਆਂ ਦੇਣ ਤੋਂ ਮੁੱਕਰ ਜਾਣਾ। ਇੱਥੇ ਚੱਕਣ ਵਾਲੀ ਦੁਨੀਆ ਬਥੇਰੀ ਬੈਠੀ ਹੈ। ਦੋਵੇਂ ਅੱਖਾਂ ਵੀ, ਕੰਨ ਵੀ ਤੇ ਹੱਥ ਪੈਰ ਵੀ ਠੀਕ ਨੇ, ਫਿਰ ਫਿਜ਼ੀਕਲੀ ਡਿਸੇਬਲ ਕਿੱਧਰੋਂ ਹੋਈ? ਮੈਨੂੰ ਤਾਂ ਅੰਦਰੋਂ ਕੋਈ ਹੋਰ ਗੱਲ ਲੱਗਦੀ ਹੈ। ਬਰਾੜ ਫਿਰ ਉੱਤੇ ਕਿਸੇ ਨੂੰ ਦੱਸਣ ਜੋਗੇ ਵੀ ਨਹੀਂ, ਝੱਗਾ ਚੱਕਦੇ, ਢਿੱਡ ਨੰਗਾ ਆਪਣਾ ਹੀ ਹੁੰਦਾ। ਚੰਗਾ ਧਰਮ ਸੰਕਟ 'ਚ ਪਿਆ, ਪਰ ਜਦੋਂ ਬੰਟੀ ਨੂੰ ਕਾਜਲ ਦੀਆਂ ਕਰਤੂਤਾਂ ਬਾਰੇ ਪਤਾ ਲੱਗੂ, ਉਹ ਤਾਂ ਵਿਚਾਰਾ ਜਿਉਂਦੇ ਜੀ ਮਰ ਜੂ। ਸਿੱਧੂ ਸਾਹਿਬ। ਬੰਟੀ ਚੰਗਾ ਕੀਤਾ ਤੂੰ ਆ ਗਿਆ, ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਮੈਂ ਵੀ ਤੁਹਾਡੇ ਨਾਲ ਜ਼ਰੂਰੀ ਗੱਲ ਹੀ ਕਰਨਾ ਹੈ। ਜੋ ਵੀ ਹੋ ਰਿਹਾ ਠੀਕ ਨਹੀਂ ਹੋ ਰਿਹਾ। ਬੇਟੇ ਸਭ ਠੀਕ ਹੋ ਜਾਏਗਾ, ਸਭ ਠੀਕ ਹੋ ਜਾਏਗਾ। ਇੱਥੇ ਬੈਠ, ਬਸ ਇੱਕ ਵਾਰੀ ਮੈਨੂੰ ਖੁੱਲ ਕੇ ਕਾਜਲ ਨਾਲ ਗੱਲ ਕਰ ਲੈਣ ਦੇ। ਹੱਦ ਹੋ ਗਈ, ਗੜਬੜ ਤਾਂ ਮੁੰਡਿਆਂ 'ਚ ਹੈ, ਕਾਜਲ ਨਾਲ ਕਿਹੜੀ ਗੱਲ ਕਰਨੀ ਹੈ? ਮੁੰਡਿਆਂ 'ਚ ਕੋਈ ਗੜਬੜ ਨਹੀਂ, ਗੜਬੜ ਮੁੰਡਿਆਂ ਦੇ ਅੰਕਲ 'ਚ। ਓਹੋ ਸਿੱਧੂ ਸਾਹਿਬ, ਤੁਸੀਂ ਬਿਲਕੁਲ ਭੋਲੇ ਹੋ, ਤੁਹਾਨੂੰ ਕੁਝ ਨਹੀਂ ਪਤਾ। ਜਿਹੜੇ ਮੁੰਡਿਆਂ ਨੂੰ ਤੁਸੀਂ ਕੁੜੀਆਂ ਦੇ ਰਹੇ ਹੋ ਨਾ, ਉਹ ਸਾਰੀ ਉਮਰ ਪਾਪਾ ਨਹੀਂ ਬਣ ਸਕਦੇ। ਮੈਨੂੰ ਪਤਾ ਹੈ, ਕਿਉਂਕਿ ਉਹਨਾਂ ਦੇ ਖਾਨਦਾਨ 'ਚ ਬੱਚਾ ਗੋਦ ਲੈਣ ਦੀ ਪਰੰਪਰਾ ਜੋ ਚੱਲਦੀ ਹੈ। ਓਹੋ ਪਰੰਪਰਾ ਵਾਲੀ ਕੋਈ ਗੱਲ ਨਹੀਂ, ਸਮਝੋ ਤੁਸੀਂ ਨਾਨਾ ਨਹੀਂ ਬਣ ਸਕਦੇ। ਚਪੇੜ ਮਾਰੂ ਸਾਲ ਦੇ ਰੱਖ ਕੇ ਮੂੰਹ ਤੇ ਇੱਕ। ਮੈਂ ਨਾਨਾ ਭਾਵੇਂ ਬਣਾ ਭਾਵੇਂ ਨਾ ਬਣਾ, ਪਰ ਤੂੰ ਬਹੁਤ ਛੇਤੀ ਮਾਮਾ ਬਣ ਜਾਣਾ। ਆਪਣੀ ਭੈਣ ਨੂੰ ਸਮਝਾ ਲੈ, ਜਿਹੜੀ ਬੁੜੇ ਦਾ ਚੱਕਰ ਚਲਾਈ ਫਿਰਦੀ ਆ। ਅੱਛਾ, ਜੇ ਮੈਂ ਹੁਣ ਤੁਹਾਡੇ ਜਵਾਈਆਂ ਦੀ ਸੱਚਾਈ ਦੱਸਤੀ ਤਾਂ ਉਲਟਾ ਸਾਡੇ ਤੇ ਉਂਗਲਾਂ ਚੱਕੋਗੇ। ਸਬੂਤ ਕੀ ਹੈ ਤੁਹਾਡੇ ਕੋਲ? ਤੇਰੀ ਭੈਣ ਇਸ਼ਾਰੇ ਕਰ ਬੁੜੇ ਨੂੰ ਉੱਪਰ ਸੱਦਦੀ, ਇਹਨਾਂ ਅੱਖਾਂ ਨਾਲ ਦੇਖੀ ਆ। ਇੱਕ ਤਾਂ ਪਤਾ ਨਹੀਂ ਆ ਸੁੱਜੀਆਂ ਜੀ ਅੱਖਾਂ ਤੁਹਾਡੀਆਂ ਕੀ ਦੇਖ ਲੈਂਦੀਆਂ ਨੇ। ਸੁੱਜਣੀਆਂ ਤਾਂ ਆਪੇ ਨੇ, ਤੇਰੀ ਭੈਣ ਦੀ ਰਾਖੀ ਕਰ ਉਹ ਨਿੰਦਦੀਆਂ ਜੋ ਰਹਿੰਦੀਆਂ ਨੇ। ਸਭ ਝੂਠ। ਚਲੋ ਮੇਰੇ ਨਾਲ, ਹੁਣੇ ਦੁੱਧ ਔਰ ਪਾਣੀ ਦਾ ਪਾਣੀ ਹੋ ਜੂ। ਚਲੋ ਮੇਰੇ ਨਾਲ। ਹੁਣ ਸੋਚ ਕੀ ਰਹੇ ਹੋ? ਹੁਣ ਮੈਂ ਆਪਣੇ ਕੁੜਮਾਂ ਨੂੰ ਰੰਗੇ ਹੱਥੀ ਫੜਦਾ ਚੰਗਾ ਲੱਗਦਾ? ਚੱਲ ਠੀਕ ਆ, ਤੇਰੀ ਤਸੱਲੀ ਲਈ ਇਹ ਵੀ ਸਹੀ। ਚੱਲ ਚਲੋ ਚੱਲ ਤੁਰ ਚਲੋ ਹੁਣ। ਇੱਧਰ ਕਿੱਧਰ ਚੱਲਿਆ? ਬਿਜ਼ਨਸ ਕਲਾਸ ਪੌੜੀਆਂ ਨੂੰ ਇੱਧਰ ਮਾਰੇ ਇਕਨੋਮੀ। ਇਹਨਾਂ ਨੂੰ ਦੱਸਤਾ ਕੱਲ ਨੂੰ ਮੁੰਡੇ ਵਾਲੇ ਦੇਖਣ ਆ ਰਿਹਾ ਜੀ। ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜ਼ਰੂਰੀ। ਇਹਨਾਂ ਦੋਹਾਂ ਨੇ ਨਾ ਆਪਣੇ ਲਈ ਮੁੰਡੇ ਦੇਖੇ ਹੋਏ ਨੇ। ਹਾਏ ਮਾਸੜ ਜੀ ਤਾਂ ਹੇਟ ਮੈਰਿਜ ਹੋ ਗਈ। ਸਾਲਿਆ ਲਵ ਮੈਰਿਜ ਹੁੰਦੀ ਆ। ਇੱਕ ਤਾਂ ਪਤਾ ਨਹੀਂ ਕਿਹੜੇ ਪੜੂਏ ਤੋਂ ਅੰਗਰੇਜ਼ੀ ਸਿੱਖਦਾ ਰਹਿੰਦਾ।
ਨਾ ਤੁਹਾਡੀ ਜ਼ਰੂਰਤ ਕਿਵੇਂ ਹੋਈ? ਅੱਜ ਤੱਕ ਸਾਡੇ ਖਾਨਦਾਨ 'ਚ ਕਿਸੇ ਨੇ ਲਵ ਮੈਰਿਜ ਕੀਤੀ ਆ? ਇੱਥੋਂ ਤੱਕ ਮੈਂ ਮੈਰਿਜ ਤੋਂ ਬਾਅਦ ਵੀ ਤੁਹਾਡੀ ਮਾਂ ਨਾਲ ਕਦੇ ਲਵ ਨਹੀਂ ਕੀਤਾ, ਬਸ ਉਹੀ ਸਾਰੀ ਜਾਨਾ। ਜੀ ਗੁੱਸੇ ਕਾਤੇ ਹੁੰਨੇ ਹੋ? ਮੁੰਡੇ ਬਹੁਤ ਵਧੀਆ ਨੇ, ਤੁਸੀਂ ਇੱਕ ਵਾਰੀ ਮੇਰੇ ਕਹੇ ਤੇ ਮਿਲੋ ਉਹਨਾਂ ਨੂੰ। ਖਾਨਦਾਨ ਕੀ ਆ ਮੁੰਡਿਆਂ ਦਾ? ਅਨਾਥ ਨੇ। ਕੀ ਕਿਹਾ? ਅਨਾਥ ਨੇ? ਮੇਰਾ ਪਿਓ ਸੜਕਾਂ ਤੇ ਛਾਣ ਬੂਰੇ ਦਾ ਕੰਮ ਕਰਦਾ ਸੀ, ਫਿਰ ਵੀ ਉਹਨੇ ਮੇਰੇ ਲਈ ਖਾਨਦਾਨੀ ਕੁੜੀ ਲੱਭੀ। ਕੋਈ ਮੇਰੇ 'ਚ ਕਮੀਆਂ ਜਾਂ ਤੁਹਾਡੇ 'ਚ ਕਮੀਆਂ ਜਿਹੜਾ ਮੈਂ ਆਪਣੀ ਕੁੜੀਆਂ ਲਈ ਅਨਾਥ ਲੱਭੂੰਗਾ? ਜੀ ਗੱਲ ਤਾਂ ਕੀ ਗੱਲ ਸੁਣਾ ਮੈਂ ਤੇਰੀ? ਸਭ ਤੇਰੀਆਂ ਝਮਲਾਈਆਂ ਹੋਈਆਂ ਨੇ। ਆਖਿਆ ਜੀ ਮੇਰੀਆਂ ਧੀਆਂ ਆਨਲਾਈਨ ਟਿਕਟਾਂ ਬੁੱਕ ਕਰਨੀਆਂ ਸਿੱਖ ਗਈਆਂ। ਕਦੇ ਮੈਨੂੰ ਇਹ ਵੀ ਦੱਸਿਆ ਕਿ ਮੇਰੀਆਂ ਧੀਆਂ ਫੁਲਕੇ ਲਾਉਣੇ ਵੀ ਸਿੱਖ ਗਈਆਂ। ਇੱਕ ਤਾਂ ਵਰਦੀ ਇਦਾਂ ਦੀ ਪਾ ਲੈਂਦੀਆਂ ਨੇ ਜਿਵੇਂ ਵਰਕਸ਼ਾਪ ਦੇ ਵਿੱਚ ਫੋਰਮੈਨ ਲੱਗੀਆਂ ਹੁੰਦੀਆਂ। ਪਟਿਆਲੇ ਤੋਂ ਨਾ ਅਸੀਂ ਡੈਡੀ ਲਈ ਬੇਸਨ ਦੇ ਲੱਡੂ ਲੈ ਕੇ ਆਈਆਂ ਸੀ, ਜੇ ਨਾਲ ਥੋੜਾ ਮੂੰਹ ਠੀਕ ਹੋ ਜਾਵੇ ਨਾ ਖਵਾ ਦਿਓ। ਸ਼ਾਬਾਸ਼ ਏ, ਪਿਓ ਨੂੰ ਬੇਸਣ ਦੀ ਰਿਸ਼ਵਤ ਦੇ ਕੇ ਆਪ ਹਲਦੀ ਲਵਾਉਣ ਨੂੰ ਫਿਰਦੀਆਂ। ਬੇਟੇ ਕੀ ਸ਼ੁਭ ਨਾਮ ਤੁਹਾਡੇ ਅੰਕਲ ਦਾ? ਬਸ ਬੱਚੇ ਬਚਪਨ ਤੋਂ ਮੈਨੂੰ ਪਿਆਰ ਨਾਲ ਅੰਕਲ ਜੀ ਕਹਿੰਦੇ ਨੇ ਜੀ। ਛੋਟੇ ਹੁੰਦਿਆਂ ਦਾ ਘਰਦਿਆਂ ਨੇ ਕੋਈ ਤਾਂ ਨਾਂ ਰੱਖਿਆ ਹੀ ਹੋਊ। ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ ਅੰਕਲ, ਪਹਿਲਾਂ ਇਹ ਤੇ ਪੁੱਛ ਲਓ ਸਾਡੇ ਅੰਕਲ ਦਾ ਨਾਮ ਕੀ ਆ? ਇਹ ਤੁਹਾਡੇ ਦੋਹਾਂ ਚੋਂ ਟਿਊਬਲਾਈਟ ਕਿਹਨੇ ਪਸੰਦ ਕੀਤੀ ਆ? ਟਿਕੂ ਤੂੰ ਆ ਗਿਆ? ਹਾਂ ਕਾਜਲ ਆ ਗਿਆ ਮੈਂ। ਚੱਲ ਵੈਰੀ ਗੁੱਡ। ਆ ਤੂੰ ਮੂੰਹ ਨੂੰ ਕੀ ਲਾਇਆ? ਓਹ ਇਹ ਲੱਗਿਆ ਰਹਿ ਗਿਆ। ਉਹ ਕੁਛ ਨਹੀਂ ਮੈਂ ਦੁੱਧ ਪੀਤਾ ਸੀ ਨਾ, ਮਲਾਈ ਲੱਗੀ ਰਹਿ ਗਈ ਹੋਣੀ ਆ। ਅੱਛਾ ਚੱਲ ਤੂੰ ਛੱਡ, ਤੂੰ ਅੱਗੇ ਆ। ਜੈਸਿਕਾ ਜਲਦੀ ਪਾਣੀ ਲੈ ਕੇ ਆ। ਡੈਡੀ ਆ ਕੀ ਕੀਤਾ? ਆ ਕੀ ਕੀਤਾ? ਮੈਂ ਕੀਤਾ? ਸਭ ਤੁਹਾਡਾ ਕੀਤਾ ਕਰਾਇਆ, ਤੁਹਾਡੀਆਂ ਝਿੜਕਾਂ ਤੇ ਮੁੰਡਾ ਘਬਰਾਇਆ। ਆ ਤੇਰੀਆਂ ਕੁੜੀਆਂ ਨੇ ਜਿੱਦਾਂ ਦੇ ਨਮੂਨੇ ਸਿਲੈਕਟ ਕੀਤੇ ਆ ਨਾ, ਸਾਲਾ ਘਬਰਾਉਣਾ ਤਾਂ ਸਾਨੂੰ ਚਾਹੀਦਾ। ਜੈਰੀ ਆ ਤੂੰ ਪੈਂਟ ਕੋਟ ਬੜਾ ਸੋਹਣਾ ਪਾਇਆ, ਬਹੁਤ ਸੋਹਣਾ ਲੱਗਦਾ ਪਿਆ। ਤੈਨੂੰ ਵਧੀਆ ਲੱਗਿਆ? ਹਾਂ ਮੈਂ ਖੁਦ ਆਪ ਦੇਖ ਕੇ ਪਸੰਦ ਕੀਤਾ। ਚੱਲ ਹੁਣ ਤੂੰ ਅੱਗੇ ਸਿੱਧਾ। ਰੱਬਾ ਛੋਟੀ ਮੋਟੀ ਥੜੀ ਤੇ ਆਪ ਵੇਖ ਲਿਆ ਕਰ ਤੂੰ। ਚੱਲ ਹੁਣ ਖੱਬੇ ਲੈ। ਹਾਂ ਠੀਕ ਆ। ਆ ਪਿੱਛੇ ਨੂੰ ਕਿੱਥੇ ਜਾਈ ਜਾਨਾ ਤੂੰ? ਯੂ ਟਰਨ ਲੈ। ਹਾਂ ਮੁੜ ਜਾ ਆ ਜਾ ਸਿੱਧਾ। ਹਾਂ ਥੋੜਾ ਖੱਬੇ ਆ ਜਾ। 40 ਸਟੈਪ ਅੱਗੇ ਆਣਾ ਤੂੰ। 1 2 3 4 5 6 7। ਆ ਪਿੱਛੇ ਕਿੱਥੇ ਦੇਖੀ ਜਾਨਾ ਵਾ? ਮੈਂ ਦੇਖਦਾ ਕੋਈ ਦੇਖ ਨਾ ਰਿਹਾ ਹੋਵੇ। ਹਾਂ ਤੈਨੂੰ ਬਹੁਤ ਦਿਖਦਾ ਨਾ ਜਿੱਦਾਂ। ਚੱਲ ਅੱਗੇ ਆ ਜਾ ਸਿੱਧਾ। ਅੱਛਾ ਮੇਰੀ ਗੱਲ ਸੁਣ, ਜ਼ਿਆਦਾ ਨਾ ਹੜਬੜਾਹਟ ਚ ਨਾ ਵੀਰੇ ਨੂੰ ਪਤਾ ਨਹੀਂ ਚੱਲਣਾ ਚਾਹੀਦਾ ਕਿ ਤੂੰ ਅੰਨਾ। ਓਕੇ ਅੱਛਾ ਹੁਣ ਨਾ ਦਰਵਾਜ਼ਾ ਖੋਲ। ਅੱਗੇ ਨਾ ਪੌੜੀਆਂ ਆਣਗੀਆਂ ਲੋਹੇ ਦੀਆਂ ਗੋਲ ਧਿਆਨ ਨਾਲ ਆਈ। ਓਕੇ ਉੱਪਰ ਚੜ ਕੇ। टिंकू आ गया? काजल अच्छा थोड़ा ना आओ जी भाजी, वेलकम जी वेलकम। सत श्री अकाल जी। सत श्री अकाल, बैठो प्लीज। पंडित जी सॉरी बैठना मैं पंडित जी ਦੇ ਪੈਰਾਂ ਸੀ, ਬਸ ਉੱਤੇ ਹੀ ਬੈਠ ਹੋ ਗਿਆ ਜੀ, ਸੌਰੀ। ਉਹ ਪਰ ਵੈਸੇ ਤੁਸੀਂ ਇੰਨਾ ਟਾਈਮ ਹੈ ਕਿੱਥੇ ਸੀ ਯਾਰ? ਉਹ ਸਾਨੂੰ ਕੁਝ ਬੰਦੇ ਚੱਕ ਕੇ ਲੈ ਗਏ ਸੀ ਮਾਰਨ ਲਈ। ਪਲੀਜ਼ ਮਾਰਿਓ ਨਾ ਜੀ, ਇਸ਼ਾਰਿਆਂ ਨਾਲ ਸਮਝਾ ਦਿਓ। ਇਹ ਤੇ ਤੈਨੂੰ ਪਤਾ ਬੇਹੋਸ਼ ਹੋ ਗਿਆ, ਉਹ ਤੇ ਬਾਅਦ ਚ ਮੈਂ ਹਿੰਮਤ ਵਿਖਾਈ, ਰੋਇਆ ਉਹਨਾਂ ਅੱਗੇ ਫੇਰ ਛੱਡਿਆ ਉਹਨਾਂ। ਆ ਕਿਹੜੀ ਹਿੰਮਤ ਹੈ ਓਏ? ਰੌਕੀ ਡਿੱਗ ਪੈ। ਰੌਕੀ ਕਿਉਂ ਡਿੱਗੂਗਾ? ਰੌਕੀ ਓਏ ਅੰਕਲ ਫੜਿਓ। ਸਿੱਧੂ ਸਾਹਿਬ ਤੁਸੀਂ ਵੀ ਗਲਤ ਸੁਣਦੇ ਹੋ। ਮੈਂ ਤਾਂ ਕਿਹਾ ਸੀ ਰੌਕੀ ਡਿੱਗ ਪਿਆ, ਤੁਹਾਨੂੰ ਪਤਾ ਨਹੀਂ ਕਿਵੇਂ ਸੁਣ ਪਿਆ ਵੀ ਰੌਕੀ ਡਿੱਗ ਪਿਆ। ਤਲਵਾਰ ਦੇ ਜਾ, ਆਪਣਾ ਅੰਕਲ ਲੈ ਜਾ। ਤਲਵਾਰ ਪਿੱਛੇ ਕੂੜੇ 'ਚ ਪਈ ਐ, ਆ ਕੇ ਚੱਕ ਲੈ। ਠੀਕ ਹੈ, ਫਿਰ ਤੇਰੇ ਅੰਕਲ ਨੂੰ ਵੀ ਤੂੜੇ 'ਚ ਪਾ ਦਿੰਦੇ ਆ, ਲੱਭ ਲਿਓ। ਡਨ। You want to go there? हाँ जी thank you Come okay oh thank you is it a rival? no toilet हैं पक्का कोई पंजाबी होना ਜਿਹੜਾ ਮੈਨੂੰ ਇੱਥੇ ਛੱਡ ਗਿਆ। hair oh thank you is it a rival? no this is toilet हैं
Okay. Thank you, thank you, thank you. Is it arrival? No, it's toilet. ਕਮਾਲ ਹੈ, ਜਹਾਜ਼ ਕਿਤੇ ਹੁਣ ਇੱਥੇ ਤਾਂ ਨਹੀਂ ਉਤਰਨ ਲੱਗੇ? Thank you, thank you, thank you. ਉਹ ਸ਼ੁਕਰ ਕਰ ਹੋਸ਼ ਆ ਗਿਆ ਤੈਨੂੰ। ਸੌਰੀ ਰੌਕੀ ਤੂੰ, ਮੈਂ ਤੁਹਾਨੂੰ ਕਦੋਂ ਲੱਭਦਾ ਫਿਰਦਾ, ਪਰ ਕਿਤੇ ਵਿਕਰਮ ਨਜ਼ਰ ਨਹੀਂ ਆ ਰਿਹਾ। ਉਹ ਤੂੰ ਕੀ ਨਾਮ ਲਿਖਿਆ, ਬੜਾ ਤਗੜਾ ਬਿਜ਼ਨਸ ਆ ਇੱਥੇ, 에어ਪੋਰਟ ਤੇ ਟਾਇਲਟ ਖੋਲੀ ਫਿਰਦਾ। ਕੌਣ ਕਹਿੰਦਾ? ਵੇਖ ਲੈ ਦੀ ਕਰਤੂਤ, ਆਪਾਂ ਨੂੰ ਲੈਣ ਆਉਣਾ ਸੀ। ਉਹ ਇੱਕ ਦਿਨ ਦੁਕਾਨ ਨਹੀਂ ਹਾਂ ਬੰਦ ਕਰ ਸਕਦਾ। ਇਹਦਾ ਨਹੀਂ ਅੱਛਾ ਲੈਣਾ, ਉਹ ਇੱਥੇ ਕਿਤੇ ਲੈਣਾ, ਉਹ ਇੱਥੇ ਲੈਂਡਿੰਗ ਹੁੰਦੀ ਆ, ਲੈਂਡਿੰਗ ਨਹੀਂ ਹੁੰਦੀ। ਉਹ ਇੱਕ ਤਾਂ ਕਿਸ ਦਾ ਯਾਰ ਬੋਲਾ ਨਾ ਹੋਵੇ, ਹਾਂ ਗੂੰਗਾ ਹੋਵੇ। ਚਲੋ ਘਰ ਚਲੀਏ, ਚਲੋ। ਉਹ ਹੈਲੋ, ਉਹ ਮੈਂ ਤੁਹਾਨੂੰ ਲੈਣ ਆਇਆ, ਮੈਨੂੰ ਤਾਂ ਲੈ ਚਲੋ। ਕਿੱਥੇ ਗਏ? ਹਾਂ ਚਲੋ। ਮੈਂ ਅੰਗਰੇਜ਼ਾਂ ਨੂੰ ਹੀ ਅੰਡਰ ਐਸਟੀਮੇਟ ਕਰੀ ਗਿਆ, ਪਰ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਟਾਇਲਟ 'ਚ ਮਿਲੋਗੇ, ਤਾਂ ਹੀ ਮੈਨੂੰ ਬਾਰ-ਬਾਰ ਉੱਥੇ ਛੱਡ ਕੇ ਆਉਂਦੇ ਸੀ। ਮੈਨੂੰ ਲੱਗਦਾ ਆਪਾਂ ਬਹੁਤ ਵੱਡੀ ਮੁਸੀਬਤ 'ਚ ਫਸ ਗਏ। ਮੈਂ ਉੱਤੋਂ ਆਇਆ, ਤੁਸੀਂ ਥੱਲੇ ਖੜੇ ਹੋ, ਕਿਤੇ ਇਹ ਤਾਂ ਨਹੀਂ ਆਪਣੇ ਸਹੁਰੇ ਇੱਕੋ ਘਰ 'ਚ ਨੇ? ਉਹ ਇੱਕ ਮਿੰਟ, ਉਹ ਤੂੰ ਉੱਤੇ ਘੁੰਮੀ ਜਾ ਰਿਹਾ ਸੀ, ਥੱਲੇ ਆ। ਉਹ ਕਿਤੇ ਇਹ ਤਾਂ ਨਹੀਂ ਆਪਣੇ ਸਹੁਰੇ ਇੱਕੋ ਘਰ 'ਚ ਆ? ਜੀ ਮੈਨੂੰ ਲੱਗਦਾ ਮੁੰਡੇ ਵਾਲੇ ਆ ਗਏ, ਛੇਤੀ ਆ ਜਾਓ। ਵੈਲਕਮ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ। ਸਤਿ ਸ਼੍ਰੀ ਅਕਾਲ। ਮੈਂ ਵਿਕਰਮ ਆ ਜੀ, ਔਰ ਰੌਕੀ ਆ ਜੀ, ਇਹ ਨੇ ਸਾਡੇ ਅੰਕਲ ਜੀ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਸਾਡੇ ਘਰੇ ਜਨਾਨੀਆਂ ਨੂੰ ਨਹੀਂ, ਬੰਦਿਆਂ ਨੂੰ ਸਾਹਿਬ ਕਹਿੰਦੇ। ਪਲੀਜ਼ ਕਮ। ਆ ਜਾਓ। ਚੱਲ ਹੁਣ ਇੱਧਰ। आओ प्लीज बैठो। सत श्री अकाल अंकल। सत श्री अकाल। सॉरी की गल, सोफे ਦਾ ਸਪਰਿੰਗ ਬਾਰ ਸੀ ਜਿਹੜਾ ਇਹਦੀ ਗੋਦੀ 'ਚ ਬਹਿ ਗਿਆ? ਓ ਨਹੀਂ ਜੀ, ਬਸ ਜਵਾਨੀ ਵੇਲੇ ਮੈਂ ਬੱਚਿਆਂ ਨੂੰ ਗੋਦ ਲਿਆ ਸੀ, ਹੁਣ ਬੁਢਾਪੇ ਵੇਲੇ ਕਦੇ ਕਦਾਈ ਬੱਚੇ ਮੈਨੂੰ ਗੋਦ ਲੈ ਲੈਂਦੇ ਜੀ। ਹੱਥ ਨੂੰ ਹੱਥ ਹੁੰਦਾ ਤਾਂ ਬਥੇਰੀਆਂ ਹੀ ਸੁਣਿਆ ਸੀ, ਗੋਦ ਨੂੰ ਗੋਦ ਵੀ ਹੁੰਦਾ, ਇਹ ਅੱਜ ਪਤਾ ਲੱਗਿਆ। ਬਾਈ ਦਾ ਵੇ ਬੇਟੇ, ਕੀ ਸ਼ੁਭ ਨਾਮ ਤੁਹਾਡੇ ਅੰਕਲ ਦਾ? ਮੇਰਾ ਬਸ ਬੱਚੇ ਬਚਪਨ ਤੋਂ ਮੈਨੂੰ ਪਿਆਰ ਨਾਲ ਅੰਕਲ ਜੀ ਕਹਿੰਦੇ ਨੇ ਜੀ। ਛੋਟੇ ਹੁੰਦਿਆਂ ਦਾ ਘਰਦਿਆਂ ਨੇ ਕੋਈ ਤਾਂ ਨਾਂ ਰੱਖਿਆ ਹੀ ਹੋਊ ਕਿ ਐਡੇ ਕੁ ਨੂੰ ਇਹ ਅੰਕਲ ਜੀ ਕਹਿੰਦੇ ਸੀ? ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ ਅੰਕਲ, ਪਹਿਲਾਂ ਇਹ ਤੇ ਪੁੱਛ ਲਓ ਸਾਡੇ ਅੰਕਲ ਦਾ ਨਾਮ ਕੀ ਆ। ਇਹ ਨੇ ਮਿਸਟਰ ਬਰਾੜ। ਇਹ ਤੁਹਾਡੇ ਦੋਹਾਂ ਚੋਂ ਟਿਊਬਲਾਈਟ ਕਿਹਨੇ ਪਸੰਦ ਕੀਤੀ ਆ? ਜੀ ਮੈਂ। ਬੇਟੇ ਜਦੋਂ ਇਹ ਮੈਂ ਕੁਐਸਚਨ ਪੁੱਛ ਰਿਹਾ ਸੀ, ਉਸ ਵੇਲੇ ਤੁਸੀਂ ਦੂਰ ਕਿਤੇ ਜੰਗਲ ਪਾਣੀ ਗਏ ਹੋਏ ਸੀ? ਨਾ, ਜਮਾ ਮੁਸ਼ਕਿਲ ਨਹੀਂ ਹੋ ਜੀ ਘਰ ਲੱਭਣ 'ਚ। ਮੈਨੂੰ ਲੱਗਦਾ ਹੈ ਸਟੇਸ਼ਨ ਗਲਤ ਫੜਦਾ। ਮਖੌਲ ਕਰਦਾ। ਅੱਛਾ ਟੀਚਰ। ਬੇਟੇ ਕੀ ਬਿਜ਼ਨਸ ਆ ਤੁਹਾਡਾ? ਹਾਂਜੀ, ਬਹੁਤ ਪਿਆਰ ਕਰਦਾ ਜੀ ਤੁਹਾਡੀ ਬੇਟੀ ਨੂੰ। ਇਹਦਾ ਬਿਜ਼ਨਸ ਤਾਂ ਆਪਣੇ ਘਰ ਹੀ ਚੱਲਦਾ, ਮੈਨੂੰ ਪਤਾ ਹੀ ਨਹੀਂ। ਮਖੌਲ ਹੈ ਡੈਡ। ਕਿਡਿੰਗ। ਨਹੀਂ ਜੀ, ਇਹ ਮੋਬਾਈਲ ਕੰਪਨੀ ਦੇ ਕਾਲ ਸੈਂਟਰ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਾ ਜੀ, ਤੇ ਰੇਲਵੇ ਸਟੇਸ਼ਨ ਤੇ ਪੁੱਛਤਾਛ ਤੇ ਲੱਗਿਆ ਹੈ ਜੀ। ਤੇ ਜਨਾਬ ਦਾ ਕੀ ਕਾਰੋਬਾਰ ਹੈ? ਉਹ ਮੇਰਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਕਾਰੋਬਾਰ ਹੈ ਜੀ। ਮੇਰਾ ਹਸਪਤਾਲ ਹੈ ਜੀ ਅੱਖਾਂ ਦਾ। ਤੁਸੀਂ ਅੱਖਾਂ ਦੇ ਡਾਕਟਰ ਹੋ? ਨਹੀਂ, ਡਾਕਟਰ ਤਾਂ ਹਾਇਰ ਕੀਤੇ ਹੋਏ ਨੇ ਜੀ। ਬਰਾੜ ਸਾਹਿਬ, ਬਸ ਇਹ ਸਮਝ ਲਓ ਕਿ ਮੇਰੀ ਪੂੰਜੀ ਤੇ ਮੇਰੀਆਂ ਬੱਚੀਆਂ ਨੇ। ਸੋਚਿਆ ਤਾਂ ਮੈਂ ਇਹ ਸੀ ਕਿ ਆਪਣੀ ਕੁੜੀਆਂ ਦਾ ਵਿਆਹ ਕਿਸੇ ਅਮੀਰ ਖਾਨਦਾਨ ਦੇ ਵਿੱਚ ਕਰੂੰਗਾ, ਪਰ ਜਦੋਂ ਮੇਰੀਆਂ ਬੱਚੀਆਂ ਨੇ ਆਪਣੀ ਮਾਂ ਆਪੇ ਮਾਰ ਲਈ ਤੇ ਫਿਰ ਮੈਂ ਉਹਨਾਂ ਦੀ ਸੋਚ ਤੇ ਲੱਤ ਕਿਵੇਂ ਮਾਰ ਸਕਦਾ? ਦੇਖੋ ਜੀ ਸਿੱਧੂ ਸਾਹਿਬ, ਭਾਵੇਂ ਇਹ ਬੱਚੇ ਮੇਰੇ ਗਰੀਬ ਨੇ ਜੀ, ਪਰ ਮੈਂ ਬਹੁਤ ਮੋਟਾ ਕੰਮ ਕਰ ਰਿਹਾ ਕੈਨੇਡਾ ਦੇ ਵਿੱਚ। ਮੈਂ ਹਮੇਸ਼ਾ ਆਪਣੇ ਬੱਚਿਆਂ ਦੇ ਨਾਲ ਖੜਾ ਜੀ। ਸੋ ਨਾਈਸ ਆਫ ਯੂ। ਹੋਰ ਬੇਟੇ ਤੁਸੀਂ ਸੁਣਾਓ, ਇਹਦਾ ਕੀ ਨਾਮ? ਰੌਕੀ। ਰੌਕੀ ਬੇਟੇ, ਮਲੇਸ਼ੀਆ ਚੰਗਾ ਲੱਗਿਆ ਨਾ? ਇੰਡੀਆ ਵਰਗਾ ਹੀ ਆ ਨਾ? ਮੈਂ ਦੇਖ ਰਿਹਾ ਤੁਸੀਂ ਜੱਦੇ ਆਏ ਹੋ ਦੰਦੀਆਂ ਜੀਆਂ ਕੱਢੀ ਜਾਂਦੇ ਹੋ, ਕੁਝ ਬੋਲਦੇ ਹੈ ਨਹੀਂ, ਚੁੱਪ ਕਿਉਂ? ਡੈਡੀ ਐਕਚੁਅਲੀ ਇਹ ਥੋੜਾ ਘੱਟ ਹੀ ਬੋਲਦੇ ਨੇ। ਓਏ ਹੁਣ ਹਾਂ ਨਾ ਤੋਂ ਘੱਟ ਹੋਰ ਕੀ ਹੋਊ, ਇੰਨਾ ਕੁ ਤਾਂ ਬੋਲ ਹੀ ਸਕਦਾ। ਕੌਣ ਨਹੀਂ ਬੋਲਦਾ? ਏਦਾਂ ਦੀ ਕੋਈ ਗੱਲ ਨਹੀਂ ਸਿੱਧੂ ਸਾਹਿਬ, ਇਹ ਚਾਹੁੰਦਾ ਵੀ ਇਹਦਾ ਸੁੱਖੀ ਸੰਦੀ ਤੁਹਾਡੀ ਕੁੜੀ ਦੇ ਨਾਲ ਵਿਆਹ ਹੋ ਜੇ, ਇਸ ਕਰਕੇ ਇਸ ਵਿਚਾਰੇ ਨੇ ਮੌਨ ਵਰਤ ਰੱਖਿਆ ਮੇਰੇ ਬੱਚੇ ਨੇ ਜੀ। ਕਾਹਦਾ ਸੋ ਸਵੀਟ?
ਵਿਆਹ ਲਈ ਲੋਕੀ ਸੋਮਵਾਰ ਦਾ ਵਰਤ ਰੱਖਦੇ ਆ, ਇਹ ਤਾਂ ਸੁਣਿਆ ਸੀ। ਮੌਨ ਵਰਤ ਵੀ ਰੱਖਦੇ ਆ, ਅੱਜ ਪਤਾ ਲੱਗਿਆ। ਬੇਟੇ ਤੈਨੂੰ ਭੁਲੇਖਾ ਪਿਆ ਹੋਣਾ, ਮੌਨ ਵਰਤ ਬੰਦੇ ਵਿਆਹ ਤੋਂ ਬਾਅਦ ਰੱਖਦੇ ਹੁੰਦੇ ਆ। ਹਾਂ ਅੰਕਲ ਤੁਸੀਂ ਕਿਤੇ ਇਹ ਨਹੀਂ ਸੋਚ ਰਹੇ ਕਿ ਰੌਕੀ ਚੁੱਪ ਕਿਉਂ ਬੈਠਾ? ਇਹਨੇ ਦਰਅਸਲ ਮੌਨ ਵਰਤ ਰੱਖਿਆ ਤਾਂ ਕਿ ਜੈਸਿਕਾ ਨਾਲ ਸੁੱਖੀ ਸਾਂਦੀ ਵਿਆਹ ਹੋ ਸਕੇ। ਇੰਡੀਆ ਮਲੇਸ਼ੀਆ ਤੋਂ 2.5 ਘੰਟੇ ਪਿੱਛੇ ਆ, ਇਹ ਤਾਂ ਉਹ ਤੋਂ ਵੀ ਪਿੱਛੇ ਤੁਰਿਆ ਫਿਰਦਾ। ਕਿੱਥੋਂ ਫੜ ਲਿਆਈਆਂ ਇਹ ਡਿਲੇ ਸਿਸਟਮ? ਫਿਰ ਮਜ਼ਾਕ ਕਰ ਰਿਹਾ, ਬਹੁਤ ਫਨੀ ਹੈ। ਹੈਲੋ ਹੈਲੋ, ਕਿੱਥੇ ਰਹਿ ਗਿਆ? ਮੈਂ ਰਸਤੇ ਦੇ ਵਿੱਚ ਹੀ ਆਉਣ ਦਾ ਵੇ। ਉਹ ਪੰਡਿਤ ਜੀ ਆਉਣ ਵਾਲੇ ਆ, ਛੇਤੀ ਆ। ਆ ਗਿਆ ਮੈਂ ਬਸ ਆ ਗਿਆ ਜੀ। ਮੈਨੂੰ ਜਾਣਾ ਪੈਣਾ, ਬਹੁਤ ਜ਼ਰੂਰੀ ਕੰਮ ਹੈ। ਆ ਮਲੇਸ਼ੀਆ ਵਿੱਚ ਜ਼ਰੂਰੀ ਕੰਮ ਪੈ ਗਿਆ। 2 ਡਰੱਗ ਸ਼ਾਪ ਮਿਲ ਰਹੀਆਂ ਨੇ ਇੱਥੇ ਵੀ ਜੀ। ਬਸ ਉਹਨਾਂ ਦੇ ਡੀਲਰ ਦੇ ਫੋਨ ਆ ਜਾਂਦੇ ਆ। ਬਸ ਸੌਦਾ ਪੱਕਾ ਕਰ ਲੈਣਾ, ਆਪਣੇ ਨਾਂ ਤੇ ਰਜਿਸਟਰੀ ਕਰਾਉਣ ਤੋਂ ਬਾਅਦ ਨਾਲ ਦੀ ਨਾਲ ਬਸ ਬੱਚਿਆਂ ਦੇ ਨਾਂ ਤੇ ਟ੍ਰਾਂਸਫਰ ਕਰ ਦੇਣਾ ਜੀ। ਜੇ ਇਹ ਗੱਲ ਆ ਫਿਰ ਖੜੇ ਕਿਉਂ? ਭੱਜੋ। ਮੈਂ ਤਾਂ ਤੁਰਿਆ ਨਹੀਂ ਜਾਂਦਾ, ਇਹ ਭੱਜਣ ਨੂੰ ਕਹੀ ਜਾਂਦਾ। ਹਾਂਜੀ ਬਸ ਕੁਛ ਨਹੀਂ ਜੀ, ਗਿਆ ਤੇ ਆਇਆ, ਬਸ ਸਮਝੋ। ਬਸ ਅੰਦਰ ਕਿੱਥੇ ਚੱਲੇ? ਮੈਂ ਅੰਦਰ ਆ ਗਿਆ। ਉਹ ਬਸ ਜੀ, ਸਿੱਧੂ ਸਾਹਿਬ ਦੇਖ ਰਿਹਾ ਸੀ ਤੁਸੀਂ ਮਕਾਨ ਬਹੁਤ ਸੋਹਣਾ ਬਣਾਇਆ ਜੀ। ਆ ਬੇਟਾ ਰੌਕੀ, ਹੈ ਬੇਟਾ ਮੈਨੂੰ ਬਾਹਰ ਦਾ ਰਸਤਾ ਦਿਖਾਓ। ਬਾਹਰ ਦਾ ਰਸਤਾ ਦਿਖਾਓ? ਮੇਰਾ ਮਤਲਬ ਹੈ ਬਾਹਰੋਂ ਅੰਦਰ ਆਉਣ ਦਾ ਰਸਤਾ ਦਿਖਾਓ। ਲੈ ਚਲੋ ਬੇਟਾ, ਲੈ ਚਲੋ। ਓਕੇ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਬਸ ਗਿਆ ਤੇ ਆਇਆ ਸਮਝੋ। ਆਪਣੀ ਭੈਣ ਨੂੰ ਸਮਝਾ ਲੈ ਜਿਹੜੀ ਬੁੜੇ ਨਾਲ ਚੱਕਰ ਚਲਾਈ ਫਿਰਦੀ ਆ। ਬੂਤ ਕੀ ਹੈ ਤੁਹਾਡੇ ਕੋਲ? ਤੇਰੀ ਭੈਣ ਇਸ਼ਾਰੇ ਕਰ ਬੁੜੇ ਨੂੰ ਉੱਪਰ ਸੱਦਦੀ, ਇਹਨਾਂ ਅੱਖਾਂ ਨਾਲ ਦੇਖੀ ਆ। ਇੱਕ ਤਾਂ ਪਤਾ ਨਹੀਂ ਆ ਸੁੱਜੀਆਂ ਜੀ ਅੱਖਾਂ ਤੁਹਾਡੀਆਂ ਕੀ ਦੇਖ ਲੈਂਦੀਆਂ ਨੇ। ਸੁੱਜਣੀਆਂ ਤਾਂ ਆਪੇ ਨੇ, ਤੇਰੀ ਭੈਣ ਦੀ ਰਾਖੀ ਕਰਕੇ। ਸੌਰੀ ਭੈਣ ਜੀ, ਸੌਰੀ। ਭੈਣ ਜੀ ਨਹੀਂ, ਖੰਭਾ ਆ। ਸ਼ਾਬਾਸ਼ ਹੈ ਮਲੇਸ਼ੀਆ ਗਵਰਨਮੈਂਟ ਦੇ, ਥਾਂ ਤੇ ਖੰਭੇ ਲਵਾ ਰੱਖੇ ਨੇ। ਭੈਣ ਜੀ ਗਲਤ ਨਾ ਸਮਝੋ, ਮੈਂ ਤਾਂ ਆਪਣੇ ਰਿਸ਼ਤੇ ਲਈ ਚੱਲਿਆ ਸੀ। ਕੁੜੀ ਦੇ ਭਰਾ ਨੂੰ ਪਤਾ ਨਾ ਲੱਗੇ ਵੀ ਮੈਂ ਇੰਨਾ, ਇਸ ਕਰਕੇ ਛੋਟੀ ਵੀ ਘਰੇ ਛੱਡਿਆ। ਨਹੀਂ ਤਾਂ ਮੇਰੀ ਕੀ ਮਜਾਲ, ਮੈਂ ਲੋਕਾਂ 'ਚ ਵੱਜਦਾ ਫਿਰਾਂ। ਭੈਣ ਜੀ ਜੇ ਹਜੇ ਵੀ ਨਾਰਾਜ਼ ਹੋ ਤਾਂ ਤੁਹਾਡੀ ਮਰਜ਼ੀ, ਮੈਂ ਕੀ ਕਰ ਸਕਦਾ। ਟਿੰਕੂ ਆ ਗਿਆ? ਓਹ ਮੈਂ ਤਾਂ ਤੁਹਾਨੂੰ ਦੂਰੋਂ ਹੀ ਦੇਖ ਲਿਆ ਸੀਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਟਿੰਕੂ ਬੈਠ ਜਾ। ਟਿੰਕੂ ਰਿਲੈਕਸ ਹੋ ਕੇ ਬੈਠੋ। ਥੈਂਕ ਯੂ। ਮੈਨੂੰ ਕਾਜਲ ਕਹਿ ਰਹੀ ਸੀ ਵੀ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ। ਹਾਂਜੀ, ਮੈਂ ਕਿਹਾ ਵੀ ਤੁਸੀਂ ਤਾਂ ਇੱਕ ਦੂਜੇ ਨੂੰ ਮਿਲਦੇ ਹੀ ਰਹਿੰਦੇ ਹੋ, ਕਿਉਂ ਨਾ ਮੁੰਡੇ ਨੂੰ ਇੱਕ ਵਾਰੀ ਮੈਂ ਵੀ ਦੇਖ ਲਾਂ। ਵੈਸੇ ਆਪਣਾ ਕੰਮ ਕੀ ਹੈ? ਆਪਣਾ ਤੁਹਾਡਾ ਤਾਂ ਮੈਨੂੰ ਪਤਾ ਨਹੀਂ, ਮੈਂ ਪੰਜਾਬੀ ਗਾਣੇ ਦਾ ਵੀਡੀਓ ਡਾਇਰੈਕਟਰ ਹਾਂ ਜੀ। ਓਹ ਵੈਰੀ ਗੁੱਡ, ਕੰਮ ਤਾਂ ਬਹੁਤ ਵਧੀਆ ਬਈ। ਮੈਨੂੰ ਇਹ ਦੱਸੋ ਤੁਸੀਂ ਕਾਜਲ ਨੂੰ ਪਹਿਲੀ ਵਾਰ ਕਿੱਥੇ ਦੇਖਿਆ ਸੀ? ਪਹਿਲੀ ਵਾਰੀ ਤਾਂ ਅੱਜ ਤਾਂ ਹੀ ਨਹੀਂ ਦੇਖਿਆ। ਹੈਂ? ਅਬ ਮੇਰਾ ਮਤਲਬ ਹੈ ਮੈਂ ਗਾਣਾ ਸ਼ੂਟ ਕਰ ਰਿਹਾ ਸੀ, ਕਾਜਲ ਉੱਥੇ ਆਈ ਸੀ, ਉਦੋਂ ਤੋਂ ਕਾਜਲ ਮੇਰੇ ਮਨ 'ਚ ਵਸ ਗਈ। ਵੈਸੇ ਕਾਜਲ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਵੀ ਮੈਂ ਅਨਾਥ ਹਾਂ। ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਨੂੰ ਤਾਂ ਬਸ ਮੁੰਡਾ ਇਹੋ ਜਿਹਾ ਚਾਹੀਦਾ ਸੀ ਜਿਹੜਾ ਮੇਰੀ ਕਾਜਲ ਦੀ ਚੰਗੀ ਤਰ੍ਹਾਂ ਦੇਖ ਰੇਖ ਕਰ ਸਕੇ। ਤੁਸੀਂ ਬਾਰ-ਬਾਰ ਦੇਖ ਕਿਉਂ ਬੋਲ ਰਹੇ ਹੋ? ਹੈ ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ। ਕਿਉਂ? ਬਸ ਰਹਿਣ ਦੇ, ਛੇੜ ਨਾ ਦਰਦਾਂ ਨੂੰ। ਦੇਖ ਵੀ ਕਾਜਲ, ਮੁੰਡਾ ਮੈਨੂੰ ਪਸੰਦ ਹੈ। ਭਾਜੀ ਤੁਸੀਂ ਸੋਮਵਾਰ ਨੂੰ ਘਰ ਆਇਓ, ਆਪਾਂ ਪੰਡਤ ਨੂੰ ਬੁਲਾ ਕੇ ਤਰੀਕ ਵੀ ਪੱਕੀ ਕਰ ਲਾਂਗੇ, ਅੱਗੇ ਕੀ ਕਰਨਾ ਇਹ ਵੀ ਦੇਖ ਲਾਂਗੇ। ਤੁਸੀਂ ਫੇਰ ਦੇਖ ਬੋਲ ਰਹੇ ਹੋ? ਸੌਰੀ ਕਾਜਲ, ਭਾਜੀ ਕੋਈ ਜ਼ਿਆਦਾ ਗਰਮ ਸਬੰਧ ਚੱਕੀ ਫਿਰ? ਨਹੀਂ ਵੀਰੇ, ਇਹਨਾਂ ਨੂੰ ਮਜ਼ਾਕ ਕਰਨ ਦੀ ਬਹੁਤ ਆਦਤ ਆ। ਜਿਹੜੇ ਮੁੰਡਿਆਂ ਨੂੰ ਤੁਸੀਂ ਕੁੜੀਆਂ ਦੇ ਰਹੇ ਹੋ ਨਾ, ਉਹ ਸਾਰੀ ਉਮਰ ਪਾਪਾ ਨਹੀਂ ਬਣ ਸਕਦੇ। ਮੈਨੂੰ ਪਤਾ। ਸਮਝੋ, ਤੁਸੀਂ ਨਾਨਾ ਨਹੀਂ ਬਣ ਸਕਦੇ। ਮੈਂ ਚਪੇੜ ਮਾਰੂ ਸਾਲੇ ਦੇ ਰੱਖ ਕੇ ਮੂੰਹ ਤੇ ਇੱਕ। ਮੈਂ ਨਾਨਾ ਭਾਵੇਂ ਬਣਾ ਭਾਵੇਂ ਨਾ ਬਣਾ, ਪਰ ਤੂੰ ਬਹੁਤ ਛੇਤੀ ਮਾਮਾ ਬਣ ਜਾਣਾ। ਇਹ ਜੋ ਜਨਾਨੀ ਨਾਂ ਦਾ ਜੀਵ ਹੈ ਨਾ ਅਮਰੂਆ, ਇਹਨੂੰ ਬਣਾ ਕੇ ਰੱਬ ਨੇ ਸਾਰੀ ਸ੍ਰਿਸ਼ਟੀ ਚੁੱਲ੍ਹੇ 'ਚ ਢਾਤੀ। ਪਹਿਲਾਂ ਬਣਾਈ ਰੱਬ ਨੇ ਸ੍ਰਿਸ਼ਟੀ, ਫੇਰ ਕੀਤਾ 10 ਦਿਨ ਰਾਮ, ਫੇਰ ਬਣਾਇਆ ਬੰਦਾ, ਫੇਰ 10 ਦਿਨ ਰਾਮ ਕੀਤਾ। ਫੇਰ ਰੱਬ ਨੇ ਕਰ ਲਈ ਗਲਤੀ ਜਨਾਨੀ ਬਣਾ ਕੇ, ਫਿਰ ਨਾ ਆਪ ਰਾਮ ਕੀਤਾ, ਨਾ ਬੰਦੇ ਨੇ ਰਾਮ ਕੀਤਾ, ਨਾ ਸ੍ਰਿਸ਼ਟੀ ਨੇ। ਪਰ ਜਨਾਨੀ ਆਪ ਬਹੁਤ ਖੁਸ਼ ਰਹਿੰਦੀ ਹੈ। ਤੂੰ ਪੁੱਛੇਗਾ ਕਿਉਂ? ਉਹਦੇ ਕਿਹੜਾ ਕੋਈ ਘਰ ਵਾਲੀ ਹੁੰਦੀ ਹੈ? ਆ ਵੀ ਦੇਖ ਲੈ ਕਿੰਨਾ ਸਹੀ ਕਹਿੰਨੀ ਆ ਭੈਣੇ, ਤੇਰੀ ਧੀ ਤਾਂ ਮੌਜਾਂ ਕਰੂ, ਮੌਜਾਂ ਰੱਬ ਨੂੰ ਮਨਜ਼ੂਰ। ਉਹ ਕਾਕਾ ਜੀ, ਇਹਦੇ ਨਾਲੋਂ ਤਾਂ ਚਾਕੀ ਲਓ। ਭਾਜੀ ਮੁੰਡਾ ਕੁੜੀ ਇੱਕ ਦੂਸਰੇ ਨੂੰ ਪਸੰਦ ਕਰ ਲੈਣ, ਫਿਰ ਕਰਦੇ ਆ ਮੂੰਹ ਮਿੱਠਾ। ਗਗਨ, ਹਾਂਜੀ ਮੰਮਾ। ਆ ਜਾ ਬੇਟਾ। ਹਾਂਜੀ ਦੇਖ ਲਾ, ਮਾਸਾ ਹੀ ਸੋਹਣੀ ਨਹੀਂ ਹੈਗੀ, ਚੜੇਲ ਜੀ ਕਿੱਦਾਂ ਚੱਟਾ ਖਲਾਰ ਕੇ।
ਮੇਰੇ ਵੱਲੋਂ ਹਾਂ ਹੈ ਜੀ। ਹਾਂ ਹਾਂ ਓਏ ਏਦਾਂ ਕਿਦਾਂ ਹਾਂ ਕਰਤੀ? ਬਹਿ ਜਾ। ਹਾਂ ਅਸਲ 'ਚ ਜੀ ਇਹਨੇ ਪਹਿਲਾਂ ਕਹਿਤਾ ਸੀ ਵੀ ਮੇਰੇ ਕੋਲ ਟਾਈਮ ਘੱਟ ਹੈ। ਇਹਨੇ ਕਿਸੇ ਖਾਸ ਕੰਮ ਲਈ ਸ਼ਹਿਰ ਜਾਣਾ, ਇਸ ਕਰਕੇ ਸਿੱਧੀ ਜੀ ਗੱਲ ਕਹਿਤੀ। ਜਿਹੜੇ ਬੰਦੇ ਕੋਲ ਆਪਣੀ ਲਾਈਫ ਦਾ ਐਡਾ ਵੱਡਾ ਫੈਸਲਾ ਲੈਣ ਦਾ ਟਾਈਮ ਨਹੀਂ, ਉਹ ਕੱਲ ਨੂੰ ਮੇਰੇ ਨਾਲ ਲਾਈਫ ਕਿਵੇਂ ਬਿਤਾਏਗਾ? ਭੂਆ ਜੀ, ਮੈਂ ਨਾ ਤਾਂ ਕੁਝ ਸਵਾਲ ਪੁੱਛਣਾ ਚਾਹੁੰਦੀ ਆ। ਪੁੱਛ ਪੁੱਤ, ਅਸੀਂ ਪੁਰਾਣੇ ਰਿਵਾਜ ਦੇ ਨਹੀਂ ਆ। ਪੁੱਛ ਲੈ। ਹਾਂ ਧੀਏ ਪੁੱਛ ਲੈ। ਬਾਈ ਦਾ ਵੇ, ਕੀ ਕੰਮ ਜਾਣਾ ਸੀ ਤੁਸੀਂ? ਕੰਮ ਨੂੰ ਕੀ, ਮੈਂ ਗੰਨੇ ਦੀ ਪਰਚੀ ਕਟਾਉਣ ਜਾਣਾ ਜੀ। ਉਹ ਤਾਂ ਤਾਈ ਐਵੇਂ ਭਕਾਈ ਮਾਰੀ ਜਾਂਦੀ ਹੈ। ਅੱਛਾ ਇਹ ਦੱਸੋ, ਤੁਸੀਂ ਵਿਆਹ ਲਈ ਇੰਨੀ ਛੇਤੀ ਹਾਂ ਕਿਵੇਂ ਕਰਤੀ? ਉਹ ਤਾਂ ਜਦੋਂ ਦਾ ਤਾਈ ਨੇ ਮੈਨੂੰ ਦੱਸਿਆ ਸੀ ਨਾ ਕਿ ਤੁਸੀਂ ਚੰਡੀਗੜ੍ਹ ਪੜ੍ਹਦੇ ਹੋ, ਹਾਂ ਤਾਂ ਮੇਰੀ ਉਦੋਂ ਹੀ ਨਿਕਲ ਗਈ ਸੀ। ਤੁਸੀਂ ਆਪ ਕਿੰਨਾ ਪੜ੍ਹੇ ਹੋ? ਮੈਂ ਤਾਂ ਬਹੁਤ ਪੜ੍ਹਿਆ ਜੀ। ਮੈਂ ਚੌਥੀ ਤੱਕ ਪੜ੍ਹਿਆ, ਰਾਤ ਦੇ 12 ਵਜੇ ਤੱਕ ਪੜ੍ਹਦਾ ਰਹਿੰਦਾ ਹੁੰਦਾ ਸੀ। ਬਹੁਤ ਪੜ੍ਹਿਆ ਜੀ। ਉਹ ਤਾਂ ਸੁੱਖ ਨਾਲ ਸਾਡੇ ਪਾਪਾ ਜੀ ਦੀ ਕਹਿ ਬੋਲ ਗਈ ਸੀ ਤਾਂ। ਕਹਿ? ਤੂੰ ਤਾਂ ਚੁੱਪ ਹੀ ਕਰ ਜਾ। ਉਹ ਜੀ ਇਹਨਾਂ ਦੇ ਪਾਪਾ ਜੀ ਪੂਰੇ ਹੋ ਗਏ ਸੀ ਛੋਟੇ ਹੁੰਦਿਆਂ ਦੇ। ਨਿੱਕੇ ਨਿੱਕੇ ਨਿਆਣਿਆਂ ਦੇ ਉੱਤੇ ਬੋਝ ਪੈ ਗਿਆ ਘਰ ਦਾ, ਪੜ੍ਹਾਈ ਛੱਡਣੀ ਪੈ ਗਈ। ਪੜ੍ਹਨ ਨੂੰ ਤਾਂ ਬਹੁਤ ਹੁਸ਼ਿਆਰ ਸੀ। ਤੁਸੀਂ ਕੁਝ ਹੋਰ ਪੁੱਛਣਾ ਤਾਂ ਪੁੱਛ ਲਓ। ਨਹੀਂ ਜੀ, ਡਿਸੀਜਨ ਲੈ ਲਈਏ ਨਾ ਕਾਫੀ ਹੈ। ਕੀ ਲੈਣ ਲਈ? ਫੈਸਲਾ ਨਾ ਹੁਣ ਤੂੰ ਦੱਸ ਪੰਤੀ, ਜੇ ਮੈਂ ਹੁਣ ਪੜ੍ਹਿਆ ਲਿਖਿਆ ਨਹੀਂ ਤਾਂ ਇਹਦੇ 'ਚ ਮੇਰਾ ਕੋਈ ਕਸੂਰ ਹੈ? ਨਹੀਂ, ਕਸੂਰ ਤਾਂ ਉਦੋਂ ਹੀ ਆ ਵਿਚਾਰੀ ਦਾ ਜਿਹੜੀ ਆਪ ਪੜ੍ਹ ਲੇਗੀ। ਮੈਨੂੰ ਕਹਿੰਦੀ ਤੂੰ ਦੇਸੀ ਆ, ਤੈਨੂੰ ਕੁਝ ਨਹੀਂ ਪਤਾ ਨਾ। ਹੁਣ ਵਿਆਹ 'ਚ 4 ਲਾਵਾਂ ਹੀ ਲੈਣੀਆਂ ਹੁੰਦੀਆਂ ਨੇ, ਹੋਰ ਉੱਥੇ ਮਨੀਮੀ ਕਰਨੀ ਹੈ। ਇਹ ਜਿਹੜਾ ਜਨਾਨੀ ਨਾਂ ਦਾ ਜੀਵ ਹੈ ਨਾ, ਭੋਲਿਆ ਪੰਛੀਆ, ਇਹਦੇ ਮਨ ਦੀਆਂ ਨਹੀਂ ਕੋਈ ਸਮਝ ਸਕਿਆ। ਇਹਦਾ ਪਤਾ ਨਹੀਂ ਕਿਹਨੂੰ ਕਿਹੜੇ ਵੇਲੇ ਹਾਂ ਕਰਦੇ ਤੇ ਕਿਹਨੂੰ ਕਿਹੜੇ ਵੇਲੇ ਨਾ ਕਰਦੇ। ਇਸੇ ਕਰਕੇ ਇਸ ਚੱਕਰ 'ਚ ਮੈਂ ਨਹੀਂ ਪਿਆ। ਨਹੀਂ ਮੇਰੇ ਮਗਰ ਥੋੜੀਆਂ ਦੀ ਕੋਈ ਭੰਤੀ ਕਰਦੀਆਂ ਫਿਰਦੀਆਂ। ਮੈਂ ਤਾਂ ਆਪ ਤੈਨੂੰ ਇਹੀ ਸਲਾਹ ਦਿੰਨਾ ਵੀ ਆ ਵਿਆਹ ਬੂ ਵਾਲੇ ਚੱਕਰ 'ਚ ਪੈਣੋਂ ਰਹਿਣ ਦੇ। ਜਿਹੜੇ 4 ਛਿੱਲੜ ਨੇ ਤੇਰੇ ਕੋਲੇ, ਚੁੱਪ ਕਰਕੇ ਉਹਨਾਂ ਦੀ ਇੱਕ ਮੱਝ ਲੈ ਲੈ। ਘਰੇ ਰੱਖਣ ਵਾਸਤੇ? ਨਾ ਹੋਰ ਮੱਝ ਸਕੂਲ ਭੇਜੀ ਦੀ ਹੈ। ਉਹ ਮੇਰੀ ਰੋਟੀ ਏ ਸੜਾਤੀ ਦੀ। ਇਹ ਤੁਹਾਡਾ ਮੁੰਡਾ? ਡੈਡੀ ਤੁਸੀਂ ਸਾਤੂ ਲੁਕੋ ਰੱਖਿਆ? ਕਿਹੜਾ ਕੁੱਤਾ ਕਹਿੰਦਾ ਹੈ ਮੇਰਾ ਮੁੰਡਾ? ਮੈਂ ਕਹਿਣਾ ਇਹ ਤਾਂ ਸਾਲਾ ਪਾਗਲ ਆ। ਤੂੰ ਇਹਦਾ ਯਕੀਨ ਕਰ ਲਿਆ? ਉਹ ਤੂੰ ਭੌਂਕ ਕੁਛ ਹੁਣ। ਮੇਰੀ ਸੁਣਦਾ ਕੌਣ ਆ ਤੁਹਾਡੇ ਚੋਂ? ਘੰਟੇ ਦਾ ਤੇ ਭੌਂਕੀ ਜਾਣਾ। ਮੈਂ ਤਾਂ ਹੁਣ ਬਸ ਵੱਟੂਗਾ। ਉਹ ਕੋਈ ਇੱਥੇ ਸਿਆਣਾ ਹੈ ਕਿ ਸਾਰੇ ਕਮਲੇ ਇਕੱਠੇ ਹੋਏ ਹੋ? ਉਹ ਮਾਹੀ ਤੂੰ ਤਾਂ ਸਿਆਣੀ ਆ, ਕੁਝ ਤੂੰ ਹੀ ਬੋਲ। ਆਹੋ ਤੈਨੂੰ ਦਾਪੀ ਸਿਆਣੀ ਲੱਗਣੀ ਆ ਇਹ। ਤੂੰ ਸਾਲਿਆ ਹੁਣ ਆਪਣਾ ਨਵਾਂ ਰਫੜ ਪਾ ਕੇ ਬਹਿ ਜਾ। ਉਹ ਮਾਹੀ ਤੂੰ ਦੱਸ ਕਿ ਤੇਰਾ ਘਰ ਵਾਲਾ ਇਹ? ਜਸ ਪਲੀਜ਼ ਮੈਨੂੰ ਬਾਹਰ ਲੈ ਜਾਓ, ਨਹੀਂ ਤਾਂ ਮੈਂ ਪਾਗਲ ਹੋ ਜਾਊਂਗੀ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਅੰਦਰ ਜਾਣ ਦਾ ਕੋਈ ਫਾਇਦਾ ਨਹੀਂ। ਚਲੋ ਏ ਜੱਫੀਆਂ ਉਹਨੂੰ ਨਹੀਂ, ਇਹਨੂੰ ਪਾ। ਉਹ ਮੈਂ ਪਾਵਾਂ ਜੱਫੀਆਂ ਤੈਨੂੰ? ਹੈ ਓਏ ਸਰਪੰਚਾ, ਕੀ ਵੋਟਾਂ ਮੰਗਣਾ ਇੱਥੇ? ਮਾਰ ਸਾਲ ਦੇ ਧੌਣ ਚ ਆਪਣੀਆਂ ਧੌਣ ਫੜੀ ਖੜਾ। ਨਾ ਤੂੰ ਮੇਰੀ ਧੌਣ ਫੜ ਲਾ, ਮੈਂ ਉਹਦੀ ਧੌਣ ਫੜ ਲੂ। ਆ ਪਾ ਧੌਣ ਨੂੰ ਹੱਥ, ਤੈਨੂੰ ਦੱਸਾਂ ਪਤਾ ਮੈਂ। ਉਹ ਬਾਈ ਧੌਣ ਫੜੀ ਥੋੜੀ ਹੈ, ਹਾਲੇ ਸਲਾਈ ਕੀਤੀ ਹੈ। ਹੈ ਸੁਣਦੇ ਮੇਰੀ ਗੱਲ? ਪਹੁੰਚੋ ਸਾਰੇ, ਖਾਮੋਸ਼ ਖਾਮੋਸ਼। ਕਿਉਂ ਘੇਰਿਆ ਮੁੰਡੇ ਨੂੰ? ਘੇਰੀ ਨੇ ਤਾਂ ਹੋਰ ਕੀ ਕਰੀਏ, ਮੇਰੀ ਨੌਂ ਨੂੰ ਭਜਾ ਕੇ ਲੈ ਚੱਲਿਆ ਸੀ। ਨਾ ਜਦੋਂ ਪਹਿਲਾਂ ਲੈ ਕੇ ਭੱਜਿਆ ਸੀ ਉਹਦੇ ਤਾਂ ਕੁਝ ਬੋਲਿਆ ਨਹੀਂ। ਹਾਏ ਓ ਰੱਬਾ, ਮੈਂ ਫਾਹਾ ਲੈ ਲੈਣਾ। ਇੱਕ ਮਿੰਟ, ਤੁਸੀਂ ਕੌਣ ਹੋ? ਮੈਂ ਕੁੜੀ ਦਾ ਪਿਓ। ਜਦੋਂ ਪਿਓ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਉਹਦੀ ਧੀ ਕਿਸੇ ਨਾਲ ਭੱਜੀ ਹੈ, ਤਾਂ ਤੁਹਾਨੂੰ ਕੀ ਪ੍ਰੋਬਲਮ ਹੈ? ਮੈਨੂੰ ਪ੍ਰੋਬਲਮ ਹੈ ਕਿਉਂਕਿ ਇਹਦੀ ਧੀ ਇਹਦੇ ਨਾਲ ਨਹੀਂ, ਉਹਦੇ ਨਾਲ ਵਿਆਹੀ ਹੋਈ ਹੈ। ਨਹੀਂ ਭਾਜੀ, ਵੀਜ਼ਾ ਤੂੰ ਹੁਣ ਭੁੱਲ ਜਾ ਕਾਕਾ, ਫੋਨ ਨਾ ਕਰੀ ਦੁਬਾਰਾ। ਓਏ ਪਹਿਲਾਂ ਕੁੜੀ ਤੋਂ ਤਾਂ ਪੁੱਛ ਲਓ ਇਹ ਕਿਹਦੇ ਨਾਲ ਭੱਜਣਾ ਚਾਹੁੰਦੀ ਹੈ। ਐਕਸਕਿਊਜ਼ ਮੀ ਯਾਰ, ਜਿਹਨੇ ਮੇਰੀ ਭੈਣ ਨੂੰ ਭਜਾ ਕੇ ਲੈ ਕੇ ਜਾਣਾ ਲੈ ਜਾਓ। ਪਹਿਲਾਂ ਮਿਸਟਰ ਭੁੱਲਰ ਦੀ ਸਾਈਨ ਕਰੋ। ਓਏ ਤੂੰ ਭਰਾ ਮਰ। ਲੋ ਜੀ, ਇਹਨੇ ਤਾਂ ਸਾਰੀ ਗੱਲ ਹੀ ਮੁਕਾਤੀ। ਭਰਾ ਹੋਏ ਤਾਂ ਇਹ ਜਾ। ਚਲੋ ਸਾਰੇ ਟੈਨਸ਼ਨ ਵੇਲੇ ਹੋ ਗਏ। ਬਹੁਤ ਹੋ ਗਿਆ ਤਮਾਸ਼ਾ। ਪਹਿਲਾਂ ਮੈਨੂੰ ਸਾਰੇ ਜਣੇ ਇਹ ਦੱਸੋ ਮੇਰੀ ਧੀ ਕਿਹਦੇ ਨਾਲ ਵਿਆਹੀ ਹੈ? ਇਹਦੇ ਨਾਲ। ਓਏ ਬਕਵਾਸ ਬੰਦ ਕਰੋ, ਇਹ ਤਾਂ ਸਾਲਿਓ ਮੇਰਾ। ਇੱਕ ਮਿੰਟ, ਹੁਣ ਜੇ ਕੋਈ ਵਿੱਚ ਬੋਲਿਆ ਨਾ ਤਾਂ ਮੈਂ ਗੋਲੀ ਮਾਰ ਦੂੰ। ਇੱਕ ਜਣੇ ਨੂੰ ਬੋਲਣ ਦਿਓ। ਹਾਂ, ਯੂ ਕੈਰੀ ਔਨ। ਢਿੱਲੋਂ ਜੀ ਹੁਣ ਇਹ ਮੰਨੋ ਬਈ ਇਹ ਤੁਹਾਡਾ ਮੁੰਡਾ ਹੈ। ਹੁਣ ਮੈਂ ਤੇਰੇ ਗੋਲੀ ਮਾਰੂ? ਇਹ ਤਾਂ ਮੇਰਾ ਮੁੰਡਾ ਹੈ। ਓਏ ਮਾਰੋ, ਮੈਨੂੰ ਮਾਰੋ। ਅੰਕਲ ਅੱਗੇ ਘੱਟ ਪ੍ਰੋਬਲਮ ਹੈ, ਤੁਸੀਂ ਹੋਰ ਵਧਾਈ ਜਾਂਦੇ ਹੋ। ਹਨੀ ਇਹਨਾਂ ਦਾ ਮੁੰਡਾ ਹੈ। ਜਸ ਤੁਸੀਂ ਕੁਝ ਬੋਲੋ ਨਾ। ਛੱਡ, ਆਪਾਂ ਕੀ ਲੈਣਾ ਬੋਲ ਕੇ। ਕੋਈ ਸ਼ਰਮ ਕਰ, ਕੋਈ ਸ਼ਰਮ। ਲੋਕ ਤੇਰੇ ਪਿਓ ਨੂੰ ਝੂਠਾ ਪਾਈ ਜਾਂਦੇ ਆ ਤੇ ਤੂੰ ਸਾਲਿਆ ਕਹਿੰਦਾ ਆਪਾਂ ਕੀ ਲੈਣਾ? ਵਾਟ ਡੂ ਯੂ ਮੀਨ ਬਾਈ ਪਿਓ? ਪਿਓ ਹੋਵੋਗੇ ਹਨੀ ਦੇ। ਓਏ
मैं ਇਹਦਾ ਪਿਓ ਆ ਮੇਰਾ ਮੁੰਡਾ ਹੈ ਓ ਗੋਡ ਸਾਲੇ ਡੁੱਬ ਕੇ ਮਰ ਜਾ ਹੋਰਾਂ ਦੀਆਂ ਨੂੰ ਭਜਾਈ ਫਿਰਦਾ ਆਪਣੇ ਵਾਲੀ ਨੂੰ ਸਾਹਬ ਜਿਹੜੀ ਕਮਲੀ ਹੋਈ ਫਿਰਦੀ ਹੈ ਕਮਲੇ ਤਾਂ ਤੁਸੀਂ ਹੋਏ ਫਿਰਦੇ ਹੋ ਮੈਂ ਹਨੀ ਤੇਰੀ ਜਸ ਦੀ ਘਰ ਵਾਲੀ ਆ ਅੱਛਾ ਤੂੰ ਤਾਂ ਬਿੰਦਕ ਨੂੰ ਕਹੇਗੀ ਮੈਂ ਜਸ ਦਾ ਪਿਓ ਵੀ ਨਹੀਂ ਹਾਂ ਇਹਨਾਂ ਦੇ ਫਾਦਰ ਤਾਂ ਮਰ ਚੁੱਕੇ ਨੇ ਅਜੇ ਨਹੀਂ ਮਰਿਆ ਤੂੰ ਦੇਖਦੀ ਜਾ ਹੁਣ ਮਰੂਗਾ ਤੇਰੀਆਂ ਅੱਖਾਂ ਸਾਹਮਣੇ ਮਰੂਗਾ ਪਿਸਤੌਲ ਦੇ ਓਏ ਮਰਨਾ ਹੈ ਤਾਂ ਜੀ ਸੱਚੀ ਮਰੋ ਪਰ ਮੇਰੀ ਪਿਸਤੌਲ ਨਾਲ ਹੀ ਕਿਉਂ ਮੈਂ ਤਾਂ ਜਿਹੜੀ ਇੱਕ ਗੋਲੀ ਚਲਾਈ ਆ ਉਹਦਾ ਵੀ ਮਹਿਕਮੇ ਨੂੰ ਹਿਸਾਬ ਦੇਣਾ ਔਖਾ ਹੋ ਜਾਣਾ ਇਹਦਾ ਕਿੱਥੇ ਦਾਂਗਾ ਅੱਗੇ ਪੁਲਿਸ ਵਾਲੇ ਬੜੇ ਗੋਲੀਆਂ ਦਾ ਹਿਸਾਬ ਦਿੰਦੇ ਆ ਸਾਲਾ ਇੱਡੀ ਵੱਡੀ ਆ ਦੇਖੋ ਬਾਜੀ ਰੱਬ ਦਾ ਵਾਸਤਾ ਤੁਸੀਂ ਠੰਡੇ ਦਿਮਾਗ ਨਾਲ ਦੱਸੋ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਓਏ ਦੱਸਾਂ ਤਾਂ ਜੇ ਮੇਰੀ ਕੋਈ ਸਾਲਾ ਸੁਣੇ ਉਹ ਮੇਰਾ ਮੁੰਡਾ ਮੇਰੀ ਗੰਦੀ ਔਲਾਦ ਇਹ ਉਹਦੀ ਘਰ ਵਾਲੀ ਆ ਇਹ ਮੇਰਾ ਕਿਰਾਏਦਾਰ ਆ ਸਾਲਾ ਮੇਰੀ ਨੂੰਹ ਨੂੰ ਲੈ ਕੇ ਭੱਜ ਗਿਆ ਅਸੀਂ ਕੁੱਤਿਆਂ ਜਿਹੜੇ ਭੌਂਕੀ ਜਾਂਦੇ ਆ ਇਹ ਤੇਰਾ ਮੁੰਡਾ ਹੈ ਮੇਰੀ ਧੀ ਇਹਦੇ ਨਾਲ ਵਿਆਹੀ ਹੈ ਓਏ ਇਹਦੇ ਨਾਲ ਨਹੀਂ ਇਹਦੇ ਨਾਲ ਵਿਆਹੀ ਹੈ ਓਏ ਇਹਦੇ ਨਾਲ ਤਾਂ ਮੇਰੀ ਭੈਣ ਵਿਆਹੀ ਹੈ ਓ ਨਹੀਂ ਇਹ ਤਾਂ ਸਾਡੇ ਕਿਰਾਏਦਾਰ ਨਾਲ ਵਿਆਹੀ ਹੈ ਓਏ ਹੁਣ ਇਹ ਕੌਣ ਹੈ ਸਾਡਾ ਨੌਕਰ ਹੈ ਲੋ ਹਾਏ ਓਏ ਹੁਣ ਨੌਕਰ ਵੀ ਬੋਲਣ ਲੱਗ ਪਏ ਤੂੰ ਚੁੱਪ ਕਰਕੇ ਖੜਾ ਹੈ ਇੱਥੇ ਮੈਂ ਸਮਝਦਾ ਸੀਗਾ ਤੂੰ ਮੈਨੂੰ ਹੀ ਕਮਲਾ ਕੀਤਾ ਹੈ ਇੱਥੇ ਤਾਂ ਅੱਧੀ ਦੁਨੀਆ ਕਮਲੀ ਕੀਤੀ ਹੋਈ ਹੈ ਤੂੰ ਮੈਂ ਪੁੱਛਦਾ ਤੇਰਾ ਅਸਲੀ ਬਾਪ ਕੌਣ ਹੈ ਉਹ ਦੱਸ ਤੇਰਾ ਅਸਲੀ ਬਾਪ ਕੌਣ ਹੈ ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਨਹੀਂ ਕੁਝ ਸਮਝ ਆ ਰਿਹਾ ਹੈ समझ तो कुछ नहीं आ रहा चेरी पुत्र पर स्वाद बहुत आ रहा है ओए इधर उधर की झांक रहा उन्हें तो पूछ के दसेगा तेरा बाप कौन है ओए तू मेरा पुत्र ना ओ बोल तू किदा पुत्र तू मेरा पुत्र ना नहीं ओए पुत कपूत हो गए मैं लग गया मरने मैं मरने लग गया है सत श्री अकाल दादा जी ਸਤਿ ਸ੍ਰੀ ਅਕਾਲ ਧੀਏ ਜਿਉਂਦੀ ਰਹਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਸਤਿ ਸ੍ਰੀ ਅਕਾਲ ਅੱਛਾ ਪਹਿਲਾਂ ਪੰਜਾਬੀ ਤਰੀਕੇ ਨਾਲ ਮਿਲਣੀ ਹੋਵੇਗੀ ਝਾੜੋਗੇ ਅੰਗਰੇਜ਼ੀ ਅਸੀਂ ਪੜਨੇ ਪਾ ਦੀਏ ਕੇਜੀ ਉਹ ਜਿੱਥੇ ਫੈਂਟੇ ਝਾੜੂਗਾ ਟੀਚਰ ਸਾਡਾ ਤੇਜੀ ਕਹਿੰਦਾ ਪੰਜਾਬੀ ਖੋਲੋ ਜੀ ਊੜਾ ਐੜਾ ਬੋਲੋ ਜੀ ਕਹਿੰਦਾ ਪੰਜਾਬੀ ਖੋਲੋ ਜੀ ਊੜਾ ਐੜਾ ਬੋਲੋ ਜੀ ਜੇ ਪਹਾੜੇ ਨਹੀਂ ਪੜੇ ਤਾਂ ਖਾਣੇ ਛੱਤਰ ਤੂੰ Enough! Okay, now ਅੰਗਰੇਜ਼ੀ ਸਟਾਈਲ ਦੀ ਮਿਲਣੀ ਓਏ ਇਹ ਕੀ ਕਹੀ ਜਾਂਦੇ ਆ ਇਹ ਕੀ ਹੈ ਇਹ ਨਵੀਂ ਜਵਾ ਖੜਾ ਕਰੀ ਜਾਂਦੇ ਹੈ ਅੰਗਰੇਜ਼ੀ ਸਟਾਈਲ ਆ ਕੋਈ ਪੰਗੇ ਵਾਲੀ ਗੱਲ ਹੀ ਹੋਣੀ ਹੈ ਪ੍ਰਾਹੁਣਿਆਂ ਨੂੰ ਭੇਜ ਦੇ ਦੇਖੋ ਤੁਸੀਂ ਘਰ ਦੇ ਪ੍ਰਾਹੁਣੇ ਹੋ ਤੁਸੀਂ ਚਲੋ ਅੱਗੇ ਹਾਂਜੀ ਤੁਹਾਡਾ ਬਣਦਾ ਹੈ ਹਾਂ ਚਲੋ ਆਪਾਂ ਹੀ ਚਲੇ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਲਾਟਰੀ ਲੱਗੀ ਛੱਡ ਉੱਠ ਖੜਾ ਕੀ ਕਰਦਾ ਓਏ ਤੈਨੂੰ ਸ਼ਰਮ ਨਹੀਂ ਆਉਂਦੀ ਬਦਲਾ ਜੀ ਜਿਹੜਾ ਤੁਸੀਂ ਕਹਿੰਦੇ ਹੁੰਦੇ ਹੋ ਬਦਲਾ ਓਏ ਕਿਹੜਾ ਤਰੀਕਾ ਬਦਲਾ ਲੈਣ ਦਾ ਜ਼ਰੂਰੀ ਥੋੜਾ ਜੀ ਵੀ ਡਾਂਗਿਆਂ ਸੋਟੀ ਨਾਲ ਹੀ ਬਦਲੇ ਲੈ ਜਾਂਦੇ ਨੇ ਯੂ ਇਡੀਅਟ ਥੈਂਕ ਯੂ ਅਸੀਂ ਮਰ ਗਏ ਅਸੀਂ ਵੀ ਲਵਾਂਗੇ ਬਦਲਾ ਸਾਈਮਨ ਕਮਿਸ਼ਨ ਇੱਧਰ ਆਓ ਸਾਈਮਨ ਕਮਿਸ਼ਨ ਮੈਨੂੰ ਜੱਫਾ ਪਾਓ ਅਸੀਂ ਕਰਦੇ ਜਵਾਈ ਆ ਸਾਈਮਨ ਕਮਿਸ਼ਨ ਇੱਧਰ ਆਓ ਆ ਜਾਓ ਸਾਲੇ ਜੈਲਸ ਕਰਦੇ ਨੇ ਨਾਜਰ ਸਿੰਘ ਜਿੰਦਾਬਾਦ 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 ਨਾਜਰ ਸਿੰਘ ਉਹ ਖੜ ਜਾਓ ਯਾਰ ਜਿੰਦਾਬਾਦ ਉਹ ਸਬਰ ਕਰ ਲਓ ਭੋਰਾ ਇਸ ਤਰੀਕੇ ਦੇ ਨਾਰੇ ਕਿਉਂ ਲੱਗ ਰਹੇ ਨੇ ਉਹ ਆਜ਼ਾਦੀ ਤੋਂ ਬਾਅਦ ਬੜੀ ਤਰੱਕੀ ਨਹੀਂ ਹੋਈ ਸਾਡੇ ਤੋਂ ਹਲੇ ਵੀ ਪੁਰਾਣੇ ਨਾਰੇ ਲੱਗੀ ਜਾਂਦੇ ਆ ਹਾਂ ਵਿਚਾਰੇ ਐਲਬਰਟ ਸਾਹਿਬ ਇਹਨਾਂ ਨੂੰ ਲੱਗ ਰਿਹਾ ਇਹ ਨਾਰੇਬਾਜ਼ੀ ਇਹਨਾਂ ਦੇ ਸਵਾਗਤ ਵਿੱਚ ਕੀਤੀ ਜਾ ਰਹੀ ਹੈ Welcome to India. It's great to be here. Quite a bit of excitement from my arrival. Organized function of some kind? Yes. Hey, how are you, Alicia? Ah, where's your grandfather? Huh?
Buddha? Buddha? He is Buddha. ਬਾਪੂ ਜੀ ਕਿਸੋਂ ਨਾ ਮਾਰਿਓ ਸਾਡਾ ਕਾਲੇ ਬੁੱਢਾ ਹੋਏਗਾ ਤੂੰ ਬੁੱਢਾ ਹੋਊਗਾ ਤੇਰਾ ਪਿਓ ਬੁੱਢਾ ਹੋਊਗਾ ਤੇਰਾ ਖਾਨਦਾਨ ਮੈਂ ਤੇਰਾ ਸਿਰ ਪਾੜ ਦੇਣਾ ਡਾਂਗ ਮਾਰ ਕੇ ਦੱਸਾਂ ਤੈਨੂੰ ਮੈਂ ਨਾ ਬਾਪੂ ਜੀ ਗਲਤੀ ਲੱਗੀ ਹੋਣੀ ਆ ਉਹ ਦੱਸ What happened? Please don't say Buddha. You're being rude. Julia told me it was a term of respect. ਕੀ ਕਹਿੰਦਾ ਏ ਇਹਨੂੰ ਕਹ ਹੱਥ ਜੋੜ ਕੇ ਮੇਰੇ ਸਾਹਮਣੇ ਖੜਾ ਹੋਵੇ ਕਹਿ ਨੂੰ ਹੱਥ ਕਿਉਂ ਸਾਡੇ ਪਿੰਡ ਦਾ ਰਿਵਾਜ ਆ ਕੁੜੀ ਵਾਲੇ ਆ ਹੱਥ ਜੋੜਨੇ ਪੈਣੇ ਹਾਂ ਬਹੁਤ ਮਾੜਾ ਰਿਵਾਜ ਹੈ Okay, uncle, please join your hands like this. It's the culture here. All right. Yeah. ਬਾਪੂ ਜੀ ਜੇ ਹੋ ਗਿਆ ਤੇ ਚਲਿਏ ਇਹਨੂੰ ਸਟੇਜ ਤੇ ਲੈ ਗਿਆ ਨਾਜਰ ਸਿੰਘ ਜਿੰਦਾਬਾਦ 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 ਰਿਵਾਜ ਨਾਜਰ ਸਿੰਘ ਜਿੰਦਾਬਾਦ ਨਾਜਰ ਸਿੰਘ ਜਿੰਦਾਬਾਦ ਸਭ ਤੋਂ ਪਹਿਲਾਂ ਗੋਰੇ ਤੋਂ ਮਾਫੀ ਮੰਗਵਾਈ ਜਾਵੇ ਮਾਫੀ ਮੰਗਵਾਈ ਜਾਵੇ ਮੰਗਾਉਣੇ ਆ ਕੋਈ ਨਾ ਉਹ ਕਾਲੇ ਹਾਂਜੀ ਇਹਨੂੰ ਕਹ ਪਿੰਡ ਵਾਲਿਆਂ ਤੋਂ ਮਾਫੀ ਮੰਗੇ ਹੱਥ ਜੋੜ ਕੇ ਹਾਂਜੀ ਹਾਂਜੀ Why? ਸਾਡੇ ਪਿੰਡ ਦਾ ਨੇ ਕੋਰ ਵਾਜ਼ਾ ਸਮੇਂ ਦੇ ਬਹੁਤ ਪਾਬੰਦ ਹੈ ਲੋਕ ਤੇ ਮਾਫੀ ਤੇ ਮੰਗਣੀ ਪੈਣੀ ਨਾ ਆਪਾਂ ਲੇਟ ਹੈ 5 ਮਿੰਟ Oh, okay. Uncle, you have to apologize because we were late. Why should I apologize? He's the one who made us late. ਸੀਨੀਅਰਟੀ ਦੇ ਬੇਸ ਤੇ ਬਣਦਾ ਤਾਂ ਇਹਨਾਂ ਦੀ ਹੈ ਜੀ ਨਾਲੇ ਮੈਂ ਤੇ ਮਾਫੀ ਮੰਗਦਾ ਨਾ ਜੀ ਪਿੰਡ ਵਾਲੇ ਤੋਂ ਬਜ਼ੁਰਗ ਨੇ Apparently, you're the one who's senior, so you have to say it. Another cute cultural oddity. Well, what the hell? Hello. Can you hear me? Everyone, hello? Is this working? Hi. I just wanted to say that I am profoundly sorry. I apologize that we were late. ਉਹ ਆ ਕੀ ਭੌਂਕੀ ਜਾਂਦਾ ਬਾਈ ਉਹ ਸਾਲਾ ਅਨਪੜ੍ਹ ਆ ਕੀ ਬੋਲ ਰਿਹਾ ਆ ਗੱਲ ਬਾਪੂ ਜੀ ਸੌਰੀ ਕਿਆ ਸੌਰੀ ਆਪ ਮਾਫੀ ਮੰਗ ਲਈ ਨਾਜਰ ਸਿੰਘ ਜਿੰਦਾਬਾਦ ਨਾਜਰ ਸਿੰਘ ਜਿੰਦਾਬਾਦ ਨਾਜਰ ਸਿੰਘ ਖੁਸ਼ ਹੋ ਗਿਆ ਐਲਬਰਟ ਸਾਹਿਬ ਕਹਿ ਰਹੇ ਨੇ ਕਿ ਮੈਂ ਅੱਜ ਬਹੁਤ ਖੁਸ਼ ਹਾਂ ਗਰੀਬ ਲੋਕਾਂ ਨੂੰ ਵੇਖ ਕੇ ਲਓ ਜੀ ਕਾਲਾ ਸਾਹਿਬ ਫਸ ਗਏ ਹੁਣ ਇਹ ਕੀ ਕਰਨਗੇ ਓਏ ਇਹ ਅੰਗਰੇਜ਼ੀ ਚ ਬੋਲ ਕੀ ਰਿਹਾ ਜੀ ਪੰਜਾਬੀ ਦਾ ਦੱਸੋ ਮੈਂ ਕਰਦੀ ਇੱਕ ਮਿੰਟ ਮੈਂ ਕਰਦਾ ਸਪੀਕ I'm happy to see you, poor people of Punjab. ਕੀ ਕਹਤਾ ਓਏ ਕਹਿੰਦਾ ਕਿ ਪੰਜਾਬ ਦੇ ਇਹ ਨਾ ਅਮੀਰ ਤੇ ਬਹਾਦਰ ਲੋਕਾਂ ਸਾਹਮਣੇ ਮੇਰਾ ਸਿਰ ਝੁਕਦਾ ਹੈ ਸੁਣੋ ਇਹਨੂੰ ਅਸੀਂ ਤੁਹਾਡੇ ਤੇ 100 ਸਾਲ ਰਾਜ ਕੀਤਾ ਹੈ ਇਹ ਕਹਿ ਰਿਹਾ ਕਿ ਮੈਨੂੰ ਇੱਥੇ ਦਾ ਭੰਗੜਾ ਬਹੁਤ ਪਸੰਦ ਹੈ ਤੁਹਾਡੇ ਜੀਵਨ 'ਚ ਜੋ ਵੀ ਤਰੱਕੀ ਹੋਈ ਹੈ ਉਹ ਸਿਰਫ ਤੇ ਸਿਰਫ ਸਾਡੇ ਕਰਕੇ ਹੈ ਉਹ ਕੀ ਕਹਤਾ ਓਏ ਕਹਿੰਦਾ ਕਿ ਮੈਨੂੰ ਦੁੱਖ ਹੈ ਕਿ ਮੇਰੀ ਇੱਕੋ ਕੁੜੀ ਹੈ ਜਿੱਥੇ ਨੂੰ ਹੁੰਦੀਆਂ ਤਾਂ ਮੈਂ ਤੇਰੇ ਨਾਲ ਪਾਲੇ ਤੇਰੇ ਨਾਲ ਤੇ ਜੀਤਾ ਤੇਰੇ ਨਾਲ ਵਿਆਹ ਦਿੰਦਾ ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਤੁਹਾਡੀ ਗਰੀਬੀ ਤੁਹਾਨੂੰ ਖਾ ਨਾ ਜਾਏ ਹਾਂਜੀ ਇਹ ਕਹਿ ਰਿਹਾ ਕਿ ਤੁਸੀਂ ਜੋ ਵੀ ਖਾਓ ਮੇਰੇ ਸਿਰ ਮੱਥੇ ਤੇ ਮੋਢਿਆਂ ਤੇ ਹੈ ਉਹ ਯਾਰ ਉਹ ਕਹਿੰਦਾ ਤੁਸੀਂ ਭਾਵੇਂ ਮੇਰੇ ਛਿੱਤਰ ਮਾਰ ਲਓ ਦੇਖਦੇ ਕਿਉਂ ਮਾਰੋ ਛਿੱਤਰ ਵੀ ਕਹਿੰਦਾ ਤੁਹਾਡੇ ਦਿਲਾਂ ਦੇ ਵਿੱਚ ਰਹਿਮ ਹੈ ਤੁਸੀਂ ਨੇਕ ਦਿਲ ਇਨਸਾਨ ਹੋ ਮਾਫੀ ਦੇਣ ਵਾਲਾ ਹਮੇਸ਼ਾ ਵੱਡਾ ਹੁੰਦਾ ਹੈ ਉਹ ਮਾਂ ਸਾਹਿਬ ਤੁਸੀਂ ਤੇ ਅਕਲ ਕਰੋ ਯਾਰ ਹਾਂ ਠੀਕ ਹੈ ਚੱਲ ਸ਼ਾਮ ਨੂੰ ਸਹੀ ਫਿਰ ਐਲਬਰਟ ਸਾਹਿਬ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹਨਾਂ ਨੇ ਜੁੱਤੀਆਂ ਕਿਉਂ ਲਾ ਲਈਆਂ ਰਿਸਪੈਕਟ ਯੂਅਰਸ ਰਿਸਪੈਕਟ Well,
ਮੈਨੂੰ ਖੁਸ਼ੀ ਹੈ ਕਿ ਤੁਸੀਂ ਸਮਝਦੇ ਹੋ ਕਿ ਸਾਥੋਂ ਵਧੀਆ ਤੁਹਾਡੇ ਤੇ ਕੋਈ ਰਾਜ ਨਹੀਂ ਕਰ ਸਕਦਾ। ਇਹ ਕਹਿੰਦਾ ਕਿ ਸਰਦਾਰ ਸਾਹਿਬ ਦੇ ਘਰੇ ਰਿਸ਼ਤਾ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ। ਅੱਜ ਕੱਲ ਇਹੋ ਜਿਹੇ ਜ਼ਮੀਨ ਜਾਇਦਾਦ ਵਾਲੇ ਰਿਸ਼ਤੇ ਮਿਲਦੇ ਕਿੱਥੇ ਨੇ? Now let's celebrate. आओ भंगड़े पाइए। पढ़ ਇਹ ਉਹ ਚਿੱਠੀ ਹੈ ਜਿਹੜੀ ਮੇਰੇ ਵੀਰ ਨੇ ਆਪਣੀ ਹੋਣ ਵਾਲੀ ਭਾਬੀ ਕਾਟੋ ਨੂੰ ਲਿਖੀ ਹੈ ਤੇ ਮੇਰੇ ਹੱਥ ਲੱਗ ਗਈ। ਆਪਾਂ ਪੜ੍ਹ ਦਿੰਨੇ ਆ। ਨਲਕੇ ਤੇ ਖੜੀ ਮੋਢੇ ਤੇ ਪਰਨਾ, ਨਲਕੇ ਤੇ ਖੜੀ ਮੋਢੇ ਤੇ ਪਰਨਾ, ਸਾਰੇ ਕੰਮ ਛੋੜ ਕੇ ਲੈਟਰ ਮੇਰਾ ਪੜਨਾ ਆਇਆ ਹੈ। ਦੇਖ ਲਓ ਕਾਟੋ ਕਾ ਤੋਂ ਇਹ ਜੱਗ ਚੰਦਰਾ ਸਾਡਾ ਵੈਰੀ ਹੋ ਗਿਆ। ਤੂੰ ਪਿਆਰ ਮੇਰਾ ਸੀ ਤੇ ਤੈਨੂੰ ਮੰਗ ਮੇਰੇ ਵੱਡੇ ਭਾਈ ਨਾਲ ਦਿੱਤਾ। ਅੱਛਾ ਕਾਟੋ ਕਾ ਤੋਂ ਅਸੀਂ ਇਸ ਦੁਨੀਆ ਦੇ ਫੈਸਲੇ ਨੂੰ ਆਖਰੀ ਮੰਨ ਲਿਆ। ਮੈਂ ਤੈਨੂੰ ਆਪਣੇ ਦਿਲ ਦੀ ਬਣਾਉਣਾ ਚਾਹੁੰਦਾ ਸੀ ਚਾਬੀ, ਨਾ ਕਿ ਵੱਡੀ ਭਾਬੀ। ਆਹ ਬੱਲੇ ਕਾਲੇ ਗੱਲਬਾਤ ਆ ਤੇਰਾ ਚ ਕਿਆ ਲਿਖਦਾ? ਬਸ ਕਾਟੋ ਕਾ ਤੋਂ ਮੇਰੇ ਨਾਲ ਪਾਣਾ ਵਰਤਿਆ। ਤੂੰ ਮੇਰੇ ਨਾਮ ਦੀ ਲਾਉਣੀ ਸੀ ਮਹਿੰਦੀ ਤੇ ਮੈਂ ਤੇਰੇ ਨਾਮ ਦਾ ਬਟਣਾ। ਤੇਰੇ ਨਾਂ ਤੇ ਪੈਣੇ ਅਸੀਂ ਬੋਲੀਆਂ ਤੇ ਮੈਂ ਸੀ ਨੱਚਣਾ ਤੇ ਮੈਂ ਸੀ ਨੱਚਣਾ ਸੀ। ਅੱਛਾ ਹੁਣ ਸੀ ਹੋ ਗਿਆ। ਗੱਲ ਸੁਣ ਓਏ, ਉਦੋਂ ਮੰਗਣੀ ਵੇਲੇ ਤਾਂ ਬੜਾ ਮੂਹਰੇ ਹੋ ਭੰਗੜੇ ਪਾਉਂਦਾ ਸੀ। ਉਦੋਂ ਨਹੀਂ ਸੀ ਪਤਾ ਇਹਦਾ ਵਿਆਹ ਵੀ ਹੋਣਾ। ਉਹਦੇ ਜੀ ਭੁਲੇਖੇ ਜੀ ਪੈ ਗਿਆ ਜੀ। ਅੱਗੇ ਪੜ ਕਾਟੋ ਕਾਟੋ। ਪਰ ਹੁਣ ਵਿਆਹ ਮੇਰੇ ਵੀਰ ਦਾ ਹੋ ਰਿਹਾ ਤੇ ਮੈਂ ਗਾਣਾ ਵੀ ਨਹੀਂ ਗਾ ਸਕਦਾ। ਉਹ ਗਾਣਾ ਉਹ ਵੀਰ ਜੀ ਵਿਆਉਣ ਚੱਲਿਆ, ਉਹ ਬੱਲੇ ਉਹ ਬੱਲੇ ਉਹ ਵੀਰ ਜੀ। ਓਏ ਚਿੱਠੀ ਪੜ। ਕਾਟੋ ਕਾ ਤੋਂ ਅਸੀਂ ਹਾਰ ਮੰਨ ਲਈ। ਇਹ ਚਿੱਠੀ ਮਿਲਦਿਆਂ ਹੀ ਕੁਝ ਪੈਸੇ ਤੇ ਗਹਿਣੇ ਲੈ ਕੇ ਉੱਚੇ ਪੁਲ ਦੇ ਥੱਲੇ ਮਿਲ, ਨਹੀਂ ਤਾਂ ਮੈਂ 5.5 ਰੁਪਏ ਦੀਆਂ ਸਲਫਾਸ ਦੀਆਂ ਗੋਲੀਆਂ ਖਾ ਕੇ ਚੂਹੇ ਦੀ ਮੌਤ ਮਰ ਜਾਵਾਂਗਾ। ਕਾਟੋ ਤੂੰ ਕਿਸੇ ਦੀ ਕੋਈ ਗੱਲ ਨਹੀਂ ਮੰਨਣੀ। ਜੇ ਤੈਨੂੰ ਕੋਈ ਪੁੱਛੇ ਤੂੰ ਕਾ ਤੋਂ ਕਾਲੇ ਨਾਲ ਭੱਜ ਰਹੀ ਐ। ਕਾਟੋ ਕਾ ਤੋਂ ਕਾਟੋ ਕਾ ਤੋਂ ਕਾਟੋ 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 ਕਾਟੋ। ਨਹੀਂ ਬਾਪੂ ਜੀ, ਰੱਬ ਦੀ ਸੌਣ ਲੱਗੇ ਮੈਨੂੰ। ਇਹ ਚਿੱਠੀ ਨਾ, ਇਹ ਚਿੱਠੀ ਕਾਲੇ ਦਾ ਸਫੇਦ ਝੂਠ ਹੈ। ਕਾਟੋ ਡਰ ਗਈ ਬਾਪੂ ਜੀ। ਉਹਦੇ ਨਾਲੋਂ ਜ਼ਿਆਦਾ ਤਾਂ ਮੈਨੂੰ ਤੂੰ ਡਰਿਆ ਲੱਗਦਾ। ਉਹ ਜਿਹਦਾ ਪਿਆਰ ਮੁੱਕਰ ਜੇ ਜੀ ਉਹ ਤੇ ਫਿਰ ਡਰਿਆ ਲੱਗੂਗਾ ਹੀ। ਹਾਂ। Hello down there. We are very happy you people could be here. Two families are coming together from different countries to be together forever. I find Roop a very fine young man, and of course my daughter is out of this world. So let's celebrate and say a prayer for a happy marriage between Julia and Roop. ਤਾੜੀ ਮਾਰੋ ਯਾਰ। ਚੁਟਕਲਾ ਸੁਣਾਇਆ। ਉਹ ਇੱਕ ਮਿੰਟ ਮੇਰੀ ਗੱਲ ਸੁਣ ਲਓ। ਬੇਇੱਜ਼ਤੀ ਨਹੀਂ ਹੋਣੀ ਚਾਹੀਦੀ। ਕੋਈ ਵੀ ਬੰਦਾ 1 ਜਾਂ 2 ਤੋਂ ਵੱਧ ਬੋਤਲਾਂ ਨਹੀਂ ਪੀਊਗਾ। ਖਿੱਚੋ ਹਾਂ ਠੀਕ ਹੈ, 2 ਬੋਤਲਾਂ ਤੋਂ ਵੱਧ ਪੀਣੀ ਵੀ ਨਹੀਂ ਚਾਹੀਦੀ। ਪਾਣੀ ਪੂਣੀ ਠੋਕ ਲੈ ਵਿੱਚ, ਤਿੱਖੀ ਹੁੰਦੀ ਆ ਗੋਰਿਆਂ ਵਾਲੀ। ਹਾਂ ਆ ਪਾਣੀ ਫੜਾਈ ਕਰਾ ਲੈ ਆ ਲੈ। ਓਏ ਚਾਚਾ, ਉਹਨਾਂ ਦੀਆਂ ਜਨਾਨੀਆਂ ਤੇ ਸੁੱਕੀ ਪੀ ਜਾਂਦੀਆਂ। ਓਏ ਵਾਈਨ ਵਾ, ਇਹਨੂੰ ਸੁੱਕੀ ਪੀਂਦੇ ਹੁੰਦੇ। ਸੁੱਕੀ ਪੀਂਦੀ ਐ? ਸਾਡੀ ਤਾਂ ਬੇਇੱਜ਼ਤੀ ਹੋ ਗਈ ਫਿਰ। ਆਪਾਂ ਕਾਲੇ ਦੀ ਗੱਲ ਥੱਲੇ ਨਹੀਂ ਲੱਗਣ ਦੇਣੀ। ਐਂ ਚੱਕੋ ਚੱਕੋ ਇਹ ਗੱਲ ਤਾਂ ਚੱਕ ਲੈਨੇ ਫਿਰ। ਉਹ ਚਾਚਾ ਉਹ ਨਹੀਂ ਆ ਚੱਕੋ। ਅੱਛਾ ਉਹ ਬੋਤਲ ਇੱਕੋ ਸਾਈ ਪੀਣੀ ਐ। ਇੱਕ ਮਿੰਟ ਬਸ। ਹੁਣ ਦੇਖੋ ਜੱਟ ਅੰਗਰੇਜ਼ੀ ਚ ਇਹਨਾਂ ਦਾ ਥੈਂਕ ਯੂ ਕਰੂਗਾ। ਅੰਗਰੇਜ਼ੀ ਜੱਟ ਦੇਖੋ ਇੱਧਰ ਹੁਣ ਜਿਮ ਕੱਢਦਾ ਜੱਟ ਅੰਗਰੇਜ਼ੀ ਚ।
थैंक यू। जियो मान साहब। ले, आप जब हमारे पिंड आए थे तो हमने प्रोणादारी वाले भुमक्कड़ काट दिए थे और हम यहाँ आए हैं तो यही उम्मीद रखती है सारी बरात कि आप भी प्रोणादारी वाले पूरे चिप कटोगे। बाकी मैं तो ਤੁਹਾਡਾ थैंक यू करना था जट्टो। स्वाद लिया था, दारू होड़ मंगा लो बस। थैंक यू। मजा आ गया। अंग्रेजी आउंदी है इनू। ये कहाँ से सीखी है? मैं तो यही करता। Maybe we should bring the food, fellas. The food. We're gonna bring the food. ओ रोटी आने लगी रोटी। अच्छा रोटी। बकरा बुकरा बड़े जा आलू ही मारने के मथे। मिस्सी वालो मिस्सी। सत श्री अकाल जी। ओ वो एडी वड्डी मच्छी। वो तो साडे परोड़े नालों भी बड़ी लगदी है। ये तो पुचवाले दे उत्ते मसाले भुक लेंदे आपा। ओ इत्थे भी बेइज्जती। वो इत्थे बेइज्जती नूं हुण मछली तो तेरियां सिटड़ियां गवा दी है। पानी गया मेरा पानी गया फुफड़ 2-3 मच्छियां फसा नहीं गया फुफड़ 2-3 मच्छियां खा नहीं गया। उजोड़ा पहला हिसाब ला भी इनू पसंद नहीं नु खाना किवें है। इनू ऐ करदे आ तू इनू धोण तो नप मेरी पूंछ खिचदा मेरे पुੱਤ ਦੀ। थोड़ी चाची नहीं थी उन्होंने। चाची ਨੂੰ ਕਹਾ ਨੰਦ ਲੈ ਕੇ ਆਇਆ ਤੂੰ। कुछ नहीं होया। What's going on? कीड़ी दा आटा डुलिया, कीड़ी दा आटा डुलिया। बदला लेंदा। एक मिनट खड़ जाओ। आ गया जाकर। कोई गल तो खड़ी हो तुम। खड़ी हो जा। Oh my God. दोबारा आटा डुलिया, आटा डुलिया। Jeez. Oh. Are you sure? You want to get married into this family? Come on. Stop it. Just stop it. Shut up. Hello? जूलिया जी इस रूट ਦੀਆਂ ਸਾਰੀਆਂ ਲਾਈਨਾਂ ਅੱਜ ਹੀ ਮੰਗੀਆਂ ਗਈਆਂ। Please dear जी इस तरह ना कहो। ਪੰਜਾਬੀ ਹੈ ਉਹ ਇਹਨੇ ਗੁਰਮੁਖੀ ਚ ਐਮਏ ਕੀਤੀ ਆ। ਮੈਂ ਸਿਖਾਈ ਆ। ਤੂੰ ਝੂਠ ਬੋਲ ਕੇ ਕੈਨੇਡਾ ਮੈਨੂੰ ਇਸੇ ਲਈ ਭੇਜਿਆ ਸੀ ਨਾ ਗੋਰਿਆਂ ਨੂੰ ਪੰਜਾਬੀ ਸਿਖਾਉਣੀ ਆ। ਸਿਖਾਤੀ। ਉਹ ਅੱਛਾ ਜੂਲੀਆ ਜੀ ਫੇਰ ਦੁਹਰਾ ਰਿਹਾ ਇਹ ਵਿਆਹ ਨਹੀਂ ਹੋ ਸਕਦਾ। इस तरह ना कहो dear जी help us please अपने बुढ़े ਨੂੰ ਸਮਝਾਓ। ਬੁੜਾ ਉਹ ਤੂੰ ਸਿੱਧੀ ਬਠਿੰਡੇ ਵਾਲੀ ਸਿਖਾ ਆਇਆ ਦਾਦਾ ਨਹੀਂ ਸਿਖਾ ਸਕਦਾ। ਦਾਦੇ ਨੂੰ ਡਾਡਾ ਕਰੀ ਜਾਂਦੀ ਸੀ ਬੁੜਾ ਸੌਖਾ ਸਿੱਖ ਗਈ। ਉਹ ਤੁਹਾਡਾ ਦਾਦਾ ਤਾਂ ਹੈ ਹੀ ਇੰਨਾ ਔਖਾ ਅੱਜ ਤਾਈਂ ਸਾਤੋਂ ਨਹੀਂ ਸਿੱਖਿਆ ਗਿਆ। ਉਹ ਇੱਕ ਮਿੰਟ ਯਾਰ ਉਹ ਜੂਲੀਆ ਜੀ ਮੇਰੀ ਗੱਲ ਮੰਨੋ ਕੋਈ ਹੋਰ ਮੁੰਡਾ ਲੱਭ ਲਓ। ਮੇਰੀ ਗੱਲ ਕਰ ਲੈਂਦਾ। ਕਾਲੇ ਗੱਲ ਸੁਣ। ਹਾਂ ਦੇਖ ਆਪਣਾ ਰੂਪ ਆਇਆ ਬਾਹਰੋਂ ਉਹਨੂੰ ਕਹਿ ਕੇ ਕਿਵੇਂ ਨਾ ਕਿਵੇਂ ਇੱਕ ਤੇਰੇ ਲਈ ਇੱਕ ਮੇਰੇ ਲਈ ਗੋਰੀ ਸੈੱਟ ਕਰਾ। ਉਹ ਹੈਲੋ ਉਹ ਜੀਜਾਂ ਤੂੰ ਮੇਰਾ ਆਪਣਾ ਰਿਸ਼ਤਾ ਵੇਖ ਤੇ ਆਪਣੀਆਂ ਡਿਮਾਂਡਾਂ ਵੇਖ। ਉਹ ਤੂੰ ਹੀ ਸਾਲਾ ਬਣੀ ਜਾਂਦਾ ਮੈਂ ਕਦੇ ਸਮਝਿਆ ਤੂੰ ਮੇਰਾ ਭਰਾ ਹੈ ਬੱਲੀ। ਉਹ ਗਾਲ ਨਾ ਕੱਢ ਸਾਲਾਂ ਤੇ ਸਾਲਾ ਕਹਿ ਭਰਾ ਕੀ ਹੁੰਦਾ ਓਏ। ਓਏ ਮੈਨੂੰ ਹੋਏ ਗਿਆ ਤੂੰ ਉਸਦੇ ਪ੍ਰਤਾਪ ਸਿੰਘ ਨੂੰ ਉਹ ਜੇ ਭੈਣ ਨਹੀਂ ਸੋਹਣੀ ਦਿੱਤੀ ਇੱਜ਼ਤ ਤਾਂ ਸੋਹਣੀ ਦਿਓ। ਉਹ ਹੈਲੋ ਕੀ ਹੋਇਆ ਥੋੜੀ ਜੀ ਭਾਰੀ ਆ ਵਿਚਾਰੀ ਸਾਡੀ ਭੈਣ ਵਰਗੀ ਭੈਣ ਨਹੀਂ ਹੈਗੀ ਕਿਸੇ ਦੀ। ਉਹ ਭੈਣਾ ਮੇਰੇ ਘਰੇ ਵੀ 4 ਨੇ ਮੈਨੂੰ ਭੈਣ ਨਹੀਂ ਘਰ ਵਾਲੀ ਚਾਹੀਦੀ ਸੀ। ਕੀ ਦੀਆਂ ਜਲੀਨਾ ਜੋਲੀ ਚੁੱਕ ਕੇ ਲਿਆਦਾ ਤੈਨੂੰ ਜਿਹਦੀ ਮਰਜ਼ੀ ਲਿਆ ਦੇ ਓਏ। ਹੈਲੋ ਹਾਂ ਰੂ ਬੁਲਾਉਂਦਾ। ਚਲੋ ਕੱਲੇ ਨੂੰ ਬੁਲਾਉਂਦਾ। ਕੱਲਾ ਨਹੀਂ ਮੈਂ ਜਾਂਦਾ ਨਾ ਇਹਨੂੰ ਕੱਲੇ ਨੂੰ ਬੁਲਾਉਂਦਾ। ਅੱਛਾ ਇਹਨੂੰ ਇਹਦਾ ਮਤਲਬ ਹੁਣ ਉਹਦੇ ਪ੍ਰਤਾਪ ਸਿੰਘ ਕਰਕੇ ਵੱਡੇ ਬੰਦੇ ਹੁਣ ਇੱਥੇ ਇਕੱਲੇ ਬੈਠਣਗੇ ਹੈ। ਉਹ ਕਾਦਾ ਉਹਦੇ ਪ੍ਰਤਾਪ ਸਿੰਘ ਓਏ ਕੱਦ ਨਾਲੋਂ ਵੀ 2 ਫੁੱਟ ਉੱਚਾ ਤੂੰ ਨਾ ਰੱਖੀ ਫਿਰਦਾ। ਲੋਕ ਤਾਂ ਕੈਂਚੀ ਸਾਈਕਲ ਚਲਾਉਂਦੇ ਨੇ ਇਹ ਕੈਂਚੀ ਸਕੂਟਰ ਖਿੱਚੀ ਫਿਰਦਾ। ਮੈਂ ਤੇਰੇ ਗੋਲੀ ਮਾਰ ਦੇਣੀ ਹੈ ਮਾਨ ਸਾਹਿਬ। ਜਾਂ ਗੋਲੀਓ ਮਾਰ ਲੈ ਜਾਂ ਸਾਹਿਬ ਕਹਿ ਲੈ। ਚੱਲ ਓਏ ਮੈਂ ਤਾਂ ਸਾਹਿਬ ਹੀ ਕਹੂੰਗਾ ਓਏ ਜਾ ਕਰ ਲੈ ਜਿਹੜਾ ਕੁਝ ਕਰਨਾ। ਸਾਹਿਬ ਲੈ ਵੀ ਮਾਨਾ ਸਾਰੇ ਸ਼ੀਸ਼ੇ ਫੇਰ ਕਾ ਫੇਰ ਡਰਾਈਵੇ ਅੱਜ ਤੂੰ ਹੀ ਸਾਫ਼ ਕਰਨਾ ਲੱਗ ਜਾ ਮੇਰਾ ਵੀਰ ਕੰਮ ਤੇ ਹੈ। ਹੈਲੋ ਇੰਨਾ ਕੰਮ ਇਹ ਤਾਂ ਕੁਝ ਵੀ ਨਹੀਂ ਬਾਈ ਇੱਥੇ ਤਾਂ ਇੰਨਾ ਕੰਮ ਕਰਨਾ ਪੈਂਦਾ ਵੀ ਕੰਮ ਕਰਦੇ ਕਰਦੇ ਬੰਦੇ ਨੂੰ ਐ ਲੱਗਦਾ ਮੈਂ ਗੋਰਾ ਹੋ ਗਿਆ। ਗੋਰਾ ਨਹੀਂ ਹੋਇਆ ਹੁੰਦਾ ਧੋਲੇ ਆ ਗਏ ਹੁੰਦੇ ਆ ਹੈ। ਲੱਗ ਜਾ ਮੇਰਾ ਵੀਰ ਕੰਮ ਤੇ ਚਲੋ। ਇੰਨਾ ਕੰਮ ਮਾਨ ਸਾਹਿਬ ਕਰਨਗੇ।
करना ही पैना है, इत्थे किहड़ा कोई देखदा। चलो हुण करना किवें है? अच्छा अच्छा आ तां समझ गया मैं। ले भी माना। कमाल है यार, ਇਹੋ ਜਿਹਾ शीशा साडे पिंडों दा लोकां ने मत्थे टेक टेक के कमले हो जाना सी। मैं नहीं रहना यार, इत्थे बंदे दा की शीशे नहीं नेड़े लगन दिंदे। मान साहब इज्जत नाल दोबारे वापस ब्याह दे विच ही चलो।